ਜਿਹੜੇ ਸਾਰੇ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਸਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕ ਤਫਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408 700 ਇਹਨਾਂ ਦੇ ਨਾਲ ਸੰਪਰਕ ਕਰੋ 888 888 9914 888 888 9914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408 272 5200। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਮਾਰਕੋ ਰੂਬੀਓ ਜੋ ਆ ਉਹ ਦੁਬਾਰਾ ਕੀ ਫੇਰ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਸਾਡੇ ਨਾਟੋ ਮੁਲਕਾਂ ਦੇ ਅਲਾਈਜ਼ ਆ ਉਹਨਾਂ ਦੇ ਨਾਲ ਫੇਰ ਦੋਸਤਾਨਾ ਜਿਹੜੀ ਆ ਜਿਹੜਾ ਇੱਕ ਤਰ੍ਹਾਂ ਨਾਲ ਵਿਵਹਾਰ ਆ ਉਹ ਕੀਤਾ ਜਾਵੇ। ਰੀਸ਼ੋਰ ਕੀਤਾ ਆ ਨਾਟੋ ਅਲਾਈਜ਼ ਨੂੰ ਇਸ ਕਰਕੇ ਕਿ ਉਹ ਹੁਣ ਫੇਰ 5000 ਦੇ ਕਰੀਬ ਜਿਹੜੇ ਟਰੂਪਸ ਆ ਪੋਲੈਂਡ ਦੇ ਵਿੱਚ ਭੇਜਣ ਜਾ ਰਹੇ ਹੈਗੇ ਆ। ਨਾਟੋ ਦੇ ਜਿਹੜੇ ਫੋਰਨ ਮਿਨਿਸਟਰਸ ਮੀਟਿੰਗ ਹੋਈ ਸੀ ਸਵੀਡਨ ਦੇ ਵਿੱਚ, ਉਹਦੇ ਵਿੱਚ ਇਹ ਜਿਹੜਾ ਡਿਸਾਈਡ ਕੀਤਾ ਗਿਆ ਹੈਗਾ ਰੂਬੀਓ ਵੱਲੋਂ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਇਹ ਕਿਹਾ ਹੈ ਵੀ ਅਸੀਂ ਹੁਣ 5000 ਟਰੂਪਸ ਪੋਲੈਂਡ ਨੂੰ ਭੇਜਣ ਜਾ ਰਹੇ ਹਾਂ। ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਭਈ ਅਸੀਂ ਜਿਹੜੇ ਆ ਪੁੱਲ ਕਰਨ ਜਾ ਰਹੇ ਹੈਗੇ ਆ। ਈਵਨ 4000 ਦੇ ਕਰੀਬ ਜਿਹੜੇ ਟਰੂਪ ਸੀਗੇ ਕੰਟਰੀ ਦੇ ਵਿੱਚ ਉਹ ਕੈਂਸਲ ਕਰ ਦਿੱਤੇ ਗਏ ਸੀ। ਸੋ ਇਹਦੇ ਨਾਲ ਬਹੁਤ ਸਾਰੇ ਜਿਹੜੇ ਟਰਾਂਸ ਐਟਲਾਂਟਿਕ ਡਿਫੈਂਸ ਆਰਗੇਨਾਈਜੇਸ਼ਨ ਆ ਉਹ ਉਹਨਾਂ ਦੇ ਵਿੱਚ ਜਿਹੜੇ ਅਲਾਈਜ਼ ਮੁਲਕ ਹੈਗੇ ਆ ਉਹਨਾਂ 'ਚ ਕਾਫੀ ਕਨਫਿਊਜ਼ਨ ਪੈਦਾ ਹੋ ਗਿਆ ਸੀ। ਸੋ ਕਿਉਂਕਿ ਬਹੁਤ ਸਾਰੇ ਜਿਹੜੇ ਟਰੂਪ ਆ ਇਸ ਟਾਈਮ ਮਿਡਲ ਈਸਟ ਦੇ ਵਿੱਚ ਵੀ ਇਨਵੋਲਵ ਹੈਗੇ ਆ ਜਦੋਂ ਤੋਂ ਜਿਹੜਾ ਕਨਫਲਿਕਟ ਆ ਇਰਾਨ ਦੇ ਨਾਲ ਚੱਲ ਰਿਹਾ ਹੈਗਾ। ਤੇ ਹੁਣ ਪਰ ਅੱਜ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਤੇ ਮਾਰਕੋ ਰੂਬੀਓ ਵੱਲੋਂ ਇਹ ਕਿਹਾ ਗਿਆ ਆ ਵੀ ਅਸੀਂ ਪੋਲਿਸ਼ ਪ੍ਰੈਜ਼ੀਡੈਂਟ ਕਾਰੋਲ ਨੌਰੋਕੀ ਆ ਜੋ ਉਹਨਾਂ ਨੂੰ ਇਹ ਦੱਸਿਆ ਵੀ ਸਾਡੇ ਰਿਲੇਸ਼ਨ ਤੁਹਾਡੇ ਨਾਲ ਠੀਕ ਆ ਤੇ ਅਸੀਂ 5000 ਦੇ ਕਰੀਬ ਜਿਹੜੇ ਟਰੂਪਸ ਆ ਉਹ ਭੇਜਣ ਜਾ ਰਹੇ ਆ। ਇਸ ਮਹੀਨੇ ਦੇ ਸ਼ੁਰੂਆਤ ਦੇ ਵਿੱਚ US ਨੇ ਇਹ ਵੀ ਕਿਹਾ ਸੀ ਵੀ ਅਸੀਂ 5000 ਟਰੂਪ ਜਰਮਨੀ ਤੋਂ ਘਟਾ ਰਹੇ ਹੈਗੇ ਆ, ਜਦੋਂ ਜਰਮਨ ਦੇ ਚਾਂਸਲਰ ਫਰੈਡਰਿਕ ਮਰਜ ਨੇ ਇਰਾਨ ਵਾਰ ਦੇ ਸੰਬੰਧ ਦੇ ਵਿੱਚ ਇਹ ਕਿਹਾ ਸੀ ਵੀ ਇਹ ਜੰਗ ਸਹੀ ਨਹੀਂ ਹੈ। ਜੀ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਉੱਥੇ ਜਿਹੜੀ ਹਰਜੋਤ ਸਿੰਘ ਜੀ ਬਣੀ ਪਈ ਆ, ਸੋ ਇਹ ਦੇਖਣਾ ਹੋਊਗਾ ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਹੁੰਦਾ ਆ। ਆਲਰੇਡੀ ਜਦੋਂ ਫੌਜੀ ਘੱਲ ਕੇ ਵਾਪਸ ਜਿਹੜੇ ਹਿਸਾਬ ਦੇ ਨਾਲ ਬੁਲਾ ਲਏ ਸੀ, ਰਾਹ 'ਚ ਹੀ ਕੈਂਸਲ ਕਰਤੇ ਸੀਗੇ। ਤੇ ਜਿਹੜੇ ਯੂਰਪ ਵਾਲੇ ਆ ਉਹ ਉਹਨਾਂ ਦੇ ਨਾਲ ਨਾਰਾਜ਼ਗੀ ਤਾਂ ਜਿਹੜੀ ਉਹ ਹੈਗੀ ਆ, ਡਾਊਟਫੁਲ ਨੇ ਵੀ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਬਣਨਾ ਹੈਗਾ ਆ, ਕਿਉਂਕਿ ਕਾਰਨ ਹਰਜੋਤ ਸਿੰਘ ਜੀ ਇਹੀ ਬਣਦਾ ਜਿਹੜਾ ਉਹ ਜਾ ਰਿਹਾ ਵੀ ਯੂਰਪ ਵਾਲਿਆਂ ਦੀ ਨੂੰ ਅਕਸਰ ਕਾਫੀ ਬੁਰਾ ਭਲਾ ਵੀ ਜਿਹੜਾ ਟਰੰਪ ਹੁਣੀ ਬੋਲਦੇ ਰਹਿੰਦੇ ਆ, ਚਾਹੇ ਉਹ ਨਾਟੋ ਨੂੰ ਲੈ ਕੇ ਆ, ਚਾਹੇ ਉਹ ਰੈਗੂਲਰ ਉੱਦਾਂ ਮੁਲਕਾਂ ਨੂੰ ਜਿਹੜਾ ਉਹ ਲੈ ਕੇ ਆ। ਸੋ ਇੱਕ ਪਾਸੇ ਟਰੰਪ ਉਹਨਾਂ ਨੂੰ ਗਾਲਾਂ ਕੱਢ ਦਿੰਦੇ ਆ, ਦੂਜੇ ਪਾਸੇ ਰੂਬੀਓ ਉਹਨਾਂ ਨੂੰ ਜਿਹੜਾ ਉਹ ਜੱਫੀ ਪਾਉਣ ਦੇ ਲਈ ਘੱਲ ਦਿੰਦੇ ਆ। ਗੁੱਡ ਕਾਪ ਬੈਡ ਕਾਪ ਅਕਸਰ ਆਪਾਂ ਮੂਵੀਜ਼ ਦੇ ਵਿੱਚ ਸੁਣਿਆ ਹੁੰਦਾ ਆ। ਸੋ ਟਰੰਪ ਬੈਡ ਕਾਪ ਦਾ ਕੰਮ ਕਰ ਰਿਹਾ ਤੇ ਰੂਬੀਓ ਨੂੰ ਜੱਫੀ ਪਾਉਣ ਦੇ ਲਈ, ਮੱਲਮ ਪੱਟੀ ਕਰਨ ਦੇ ਲਈ ਜਿਹੜਾ ਉਹਨਾਂ ਨੂੰ ਉੱਥੇ ਘੱਲ ਦਿੱਤਾ ਜਾਂਦਾ ਆ। ਸੋ ਇਹ ਜਿਹੜੀ ਡਿਪਲੋਮੇਸੀ ਕਦੋਂ ਤੱਕ ਜਿਹੜੀ ਉਹ ਚੱਲੂਗੀ ਤੇ ਕੀ ਇਹਦੇ ਨਾਲ ਵਾਕਿਆ ਹੀ ਸੰਬੰਧ ਸਾਰਥਕ ਹੋਣਗੇ, ਇਹ ਦੇਖਣ ਵਾਲੀ ਗੱਲ ਆ। ਬਾਕੀ ਇੱਕ ਚੀਜ਼ ਜਿਹੜੇ ਹਰਜੋਤ ਸਿੰਘ ਜੀ ਇਹ ਹੈਗੀ ਆ ਵੀ ਜਿਹੜੇ ਯੂਰਪ ਵਾਲੇ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਗੱਤ ਕੋਈ ਨਹੀਂ ਅਮਰੀਕਾ ਤੋਂ ਬਗੈਰ। ਸੋ ਉਹਨਾਂ ਨੂੰ ਉਹ ਇਹ ਝਿੜਕਾਂ ਜਿਹੜੀਆਂ ਸੁਣਨੀਆਂ ਵੀ ਪੈ ਰਹੀਆਂ ਆ, ਝੱਲਣੀਆਂ ਵੀ ਜਿਹੜੀਆਂ ਉਹਨਾਂ ਨੂੰ ਨਾਲ ਦੇ ਨਾਲ ਪੈਣੀਆਂ ਹੀ ਜਿਹੜੀਆਂ ਹੈਗੀਆਂ, ਕਿਉਂਕਿ ਜੇ ਦੇਖਿਆ ਜਾਵੇ ਤਾਂ ਫੁੱਲੀ ਸਿਕਿਉਰਿਟੀ ਨੂੰ ਲੈ ਕੇ ਉਹ ਅਮਰੀਕਾ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਉਹ ਡਿਪੈਂਡੈਂਟ ਜਿਹੜੇ ਉਹ ਸੀਗੇ। ਸੋ ਉਸੇ ਕਰਕੇ ਟਰੰਪ ਹੁਣੀ ਉਸ ਚੀਜ਼ ਦਾ, ਉਸ ਨਵਜ ਨੂੰ
ਬਾਰ-ਬਾਰ ਜਿਹੜਾ ਉਹ ਨੱਪਦੇ ਰਹੇ ਆ ਉਹਨਾਂ ਦੇ ਲਈ, ਤੇ ਹੁਣ ਨਾਲ ਦਵਾਈ ਦੇਣ ਦੇ ਲਈ ਰੂਬੀਓ ਹੋਣਾ ਦੇ ਇੱਦਾਂ ਦੇ ਬਿਆਨ। ਤੇ ਉਦੋਂ ਆਪਾਂ ਲੇਟਲੀ ਦੇਖਿਆ ਸੀਗਾ ਕੁਛ ਮਹੀਨੇ ਪਹਿਲਾਂ ਮਾਰਕੋ ਰੂਬੀਓ ਉੱਥੇ ਜਾ ਕੇ ਵੀ ਆਏ ਸੀਗੇ, ਤੇ ਉਦੋਂ ਇਹੀ ਭਰੋਸਾ ਦਿਵਾਉਣ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਵੀ ਨਹੀਂ, ਆਪਾਂ ਸਾਰੇ ਜਾਣੇ ਇਕੱਠੇ ਹੀ ਆ, ਵੈਸਟਰਨ ਮੁਲਕ ਜਿਹੜੇ ਉਹ ਆਪਸ ਦੇ ਵਿੱਚ ਮਿਲ ਜੁਲ ਕੇ ਹੀ ਅੱਗੇ ਜਿਹੜੇ ਉਹ ਵਧਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਲੱਗਦਾ ਵੀ ਹੁਣ ਅਗਲੀ ਵਾਰੀ ਕਿਊਬਾ ਦੀ ਆ ਗਈ ਹੈਗੀ ਆ। ਅੱਜ ਮਾਰਕੋ ਰੂਬੀਓ ਹੋਣਾ ਦਾ ਜਿਹੜਾ ਬਿਆਨ ਆ, ਜੇ ਉਹਨੂੰ ਚਿੱਥ ਕੇ ਦੇਖਿਆ ਜਾਵੇ ਤਾਂ ਉਹਦੇ ਵਿੱਚੋਂ ਇਹੀ ਲੱਗ ਰਿਹਾ ਵੀ ਮਿਲਟਰੀ ਐਕਸ਼ਨ ਕਿਊਬਾ ਦੇ ਖਿਲਾਫ ਜਲਦ ਹੋ ਸਕਦਾ ਆ। ਇਹ ਆਪਾਂ ਅਕਸਰ ਦੇਖਿਆ ਟਰੰਪ ਕਾਰਜਕਾਲ ਦੇ ਵਿੱਚ ਜਿਹੜੇ ਵੀ ਮਿਲਟਰੀ ਐਕਸ਼ਨ ਹੁੰਦੇ ਰਹੇ ਆ ਉਹ ਵੀਕਐਂਡ ਦੇ ਉੱਤੇ ਹੁੰਦੇ ਆ। ਸੋ ਫਰਾਈਡੇ ਤੱਕ ਜਿਹੜਾ ਪੇੜ ਬੰਨ੍ਹ ਦਿੱਤਾ ਜਾਂਦਾ ਆ ਤੇ ਫਿਰ ਵੀਕਐਂਡ ਦੇ ਉੱਤੇ ਇਹ ਕੰਮ ਨੂੰ ਖਿੱਚ ਦਿੱਤਾ ਜਾਂਦਾ ਆ। ਮਾਰਕੋ ਰੂਬੀਓ ਹੋਣਾ ਦਾ ਅੱਜ ਇਹ ਬਿਆਨ ਆਇਆ ਆ ਵੀ ਕਹਿੰਦੇ ਵੀ ਡਿਪਲੋਮੈਸੀ ਡਾਊਟਫੁਲ ਆ ਕਿਊਬਾ ਦੇ ਨਾਲ, ਤੇ ਟਰੰਪ ਹੋਣਾ ਨੇ ਵੀ ਇੱਕ ਜਿਹੜੀ ਚੇਤਾਵਨੀ ਆ ਮਿਲਟਰੀ ਐਕਸ਼ਨ ਦੀ ਕਿਊਬਾ ਦੇ ਉਲਟ ਦੇ ਦਿੱਤੀ ਆ। ਇਸ ਟਾਈਮ ਹਰਜੋਤ ਸਿੰਘ ਜੀ ਰੌਲ ਕੈਸਟਰੋ ਕਿਸੇ ਗੁਫਾ ਦੇ ਵਿੱਚ ਲੁੱਕ ਕੇ ਬੈਠਣ ਦੀ ਕੋਸ਼ਿਸ਼ ਕਰਦਾ ਹੋਣਾ ਵੀ ਕਿਤੇ ਉਹਨੂੰ ਵੀ ਮਡੂਰੋ ਵਾਂਗੂ ਚੱਕ ਕੇ ਜਿਹੜਾ ਅਮਰੀਕਾ ਆ ਉਹ ਨਾ ਜਿਹੜਾ ਉਹ ਲੈ ਆਵੇ, ਕਿਉਂਕਿ ਥੋੜੇ ਦਿਨ ਪਹਿਲਾਂ ਉਸ ਨੂੰ ਕਤਲ ਦੇ ਮਾਮਲੇ ਦੇ ਵਿੱਚ ਇੱਥੇ ਇੰਡਾਈਟ ਕਰ ਦਿੱਤਾ ਗਿਆ। 90+ ਉਸ ਦੀ ਜਿਹੜੀ ਉਹ ਉਮਰ ਹੈਗੀ ਆ, ਤੇ ਇਹ ਜਿਹੜਾ ਫਿਡਲ ਕੈਸਟਰੋ ਆ ਉਸਦਾ ਇਹ ਭਰਾ ਆ, ਤੇ ਇਹ ਵੀ ਕਿਊਬਾ ਦਾ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਰਿਹਾ ਆ, ਤੇ ਸਿਵਿਲੀਅਨ ਪਲੇਨਸ ਦੇ ਉੱਤੇ ਸ਼ੂਟਿੰਗ ਦੇ ਜਿਹੜੇ ਇਹਨਾਂ ਦੇ ਉੱਤੇ ਦੋਸ਼ ਜਿਹੜੇ ਉਹ ਰਹੇ ਹੈਗੇ ਆ। ਸੋ ਹਰਜੋਤ ਸਿੰਘ ਜੀ ਕਿਊਬਾ ਨੂੰ ਲੈ ਕੇ ਬਾਬਤ ਜਿਹੜੇ ਮਾਰਕੋ ਰੂਬੀਓ ਹੋਣਾ ਨੇ ਇਹੀ ਕਿਹਾ ਆ ਵੀ ਲੱਗਦਾ ਨਹੀਂ ਵੀ ਡਿਪਲੋਮੈਸੀ ਕਿਸੇ ਤਰੀਕੇ ਦੇ ਨਾਲ ਕੰਮ ਜਿਹੜੀ ਉਹ ਆਉਣ ਵਾਲੀ ਹੈਗੀ ਆ। ਸੋ ਟਰੰਪ ਹੋਣਾ ਨੇ ਜਿਹੜੇ ਯੂਐਸ ਦੇ ਪੁਰਾਣੇ ਪ੍ਰੈਜ਼ੀਡੈਂਟਸ ਆ ਉਹਨਾਂ ਬਾਰੇ ਕਿਹਾ ਵੀ ਉਹ ਕੰਸੀਡਰ ਕਰਦੇ ਰਹੇ ਕਿਊਬਾ ਦੇ ਵਿੱਚ ਇੰਟਰਵੀਨ ਕਰਨ ਦੇ ਲਈ ਫॉर ਡੈਕੇਡਸ, ਪਰ ਕਹਿੰਦੇ ਵੀ ਇਟ ਲੁਕਸ ਲਾਈਕ ਆਈ ਵਿਲ ਬੀ ਦਾ ਵਨ ਦੈਟ ਡਜ਼ ਇਟ, ਵੀ ਲੱਗਦਾ ਵੀ ਮੈਂ ਹੀ ਇਹ ਜਿਹੜਾ ਕੰਮ ਆ ਉਸ ਨੂੰ ਸਿਰੇ ਇੱਕ ਹਿਸਾਬ ਦੇ ਨਾਲ ਚਾੜੂੰਗਾ। ਥੋੜੇ ਦਿਨ ਪਹਿਲਾਂ CIA ਦੇ ਜਿਹੜੇ ਚੀਫ ਆ ਰੈਡਕਲਿਫ ਉਹ ਕਿਊਬਾ ਦੇ ਵਿੱਚ ਦੇਖੇ ਗਏ ਸੀਗੇ, ਉੱਥੇ ਉਹ ਗੱਲਬਾਤ ਕਰਨ ਦੇ ਲਈ ਗਏ ਹੋਏ ਸੀਗੇ। ਸੋ US ਲੱਗਦਾ ਵੀ ਮਿਲਟਰੀ ਇੰਟਰਵੈਂਸ਼ਨ ਕਿਊਬਾ ਦੇ ਵਿੱਚ ਕਰਨ ਜਿਹੜੀ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਬਾਕੀ ਪ੍ਰੈਜ਼ੀਡੈਂਟਸ ਨੇ 50-60 ਸਾਲ ਜਿਹੜੇ ਉਹ ਇਹਨਾਂ ਦੇ ਵੱਲ ਦੇਖਦੇ ਜਿਹੜੇ ਉਹ ਰਹੇ ਆ, ਤੇ ਕੋਈ ਵੀ ਜਿਹੜਾ ਆ ਉਹਨਾਂ ਨੇ ਕੋਈ ਐਕਸ਼ਨ ਇਸ ਹਿਸਾਬ ਦਾ ਨਹੀਂ ਲਿਆ, ਪਰ ਲੱਗਦਾ ਵੀ ਉਹ ਲੈਣਗੇ। ਸੈਕਟਰੀ ਆਫ ਸਟੇਟ ਨੇ ਰਿਪੋਰਟਰਸ ਨੂੰ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਕਿਹਾ ਵੀ ਜਿਹੜਾ ਕਿਊਬਾ ਆ ਉਹ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈਗਾ ਆ ਕਈ ਸਾਲਾਂ ਤੋਂ। ਕਹਿੰਦੇ ਵੀ ਕਿਉਂਕਿ ਉਸਦੇ ਜਿਹੜੇ US ਦੇ ਦੁਸ਼ਮਣਾਂ ਦੇ ਨਾਲ ਸੰਬੰਧ ਹੈਗੇ ਆ, ਉਹ ਉਹਨਾਂ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਜਿਹੜੇ ਟਰੰਪ ਆ ਉਹ ਇਸ ਨੂੰ ਐਡਰੈਸ ਕਰਨ ਜਾ ਰਹੇ ਆ। ਇਹ ਵੀ ਦੱਸਦੇ ਜਾਈਏ ਮਾਰਕੋ ਰੂਬੀਓ ਹਰਜੋਤ ਸਿੰਘ ਜੀ ਖੁਦ ਆਪ ਕਿਊਬਨ ਅਮਰੀਕਨ ਜਿਹੜੇ ਪੇਰੈਂਟਸ ਆ ਉਹਨਾਂ ਦਾ ਜਿਹੜਾ ਇਹ ਬੱਚਾ ਆ। ਸੋ ਕਿਊਬਨ ਇਮੀਗ੍ਰੈਂਟਸ ਦਾ ਜਿਹੜਾ ਇਹ ਸਨ ਆ ਮਾਰਕੋ ਰੂਬੀਓ, ਤੇ ਕਿਊਬਾ ਦੇ ਉਲਟ ਜਿਹੜੀ ਸੋਸ਼ਲਿਸਟ ਲੀਡਰਸ਼ਿਪ ਦੇ ਉਲਟ ਹਮੇਸ਼ਾ ਹੀ ਉਹਨਾਂ ਦਾ ਬਹੁਤ ਸਖਤ ਸਟੈਂਡ ਰਿਹਾ ਹੈਗਾ ਆ। ਸੋ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦੀ ਤੇ ਹੈਗੀ ਆ ਵੀ ਕਿਊਬਾ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਸੰਬੰਧ ਆ ਉਹ ਰਿਜ਼ੋਲਵ ਕਰ ਲਏ ਜਾਣ, ਪਰ ਕਹਿੰਦੇ ਵੀ ਮੈਨੂੰ ਸ਼ੱਕ ਆ, ਡਾਊਟਫੁਲ ਆ ਵੀ US ਕਿਸੇ ਤਰੀਕੇ ਦਾ ਜਿਹੜਾ ਡਿਪਲੋਮੈਟਿਕ ਰੈਜ਼ੋਲੂਸ਼ਨ ਆ ਉਹ ਕਿਊਬਾ ਦੇ ਨਾਲ ਬਣ ਸਕੇਗਾ। ਸੋ ਜਦੋਂ ਵੈਨੇਜ਼ੁਏਲਾ ਦਾ ਹਰਜੋਤ ਸਿੰਘ ਜੀ ਮਡੂਰੋ ਚੱਕਿਆ ਸੀ, ਮਡੂਰੋ ਵੈਨੇਜ਼ੁਏਲਾ ਦਾ ਜਿਹੜਾ ਤੇਲ ਆ ਕਿਊਬਾ ਨੂੰ ਜਿਹੜਾ ਜਾਂਦਾ ਹੁੰਦਾ ਸੀ ਉਹ ਬੰਦ ਹੋ ਗਿਆ, ਫਿਰ ਰਸ਼ੀਆ ਤੋਂ ਜਿਹੜਾ ਆਉਂਦਾ ਸੀ ਉਹਦੇ ਤੇ ਬਲੌਕੇਡ ਜਿਹੜਾ ਉਹ ਲੱਗਾ ਪਿਆ ਸੀ। ਕੁਛ ਮਹੀਨੇ ਪਹਿਲਾਂ ਇੱਕ ਜਿਹੜਾ ਤੇਲ ਦਾ ਟੈਂਕਰ ਆ ਉਹ ਜਾਣ ਦਿੱਤਾ ਗਿਆ ਸੀ, ਉਸ ਤੋਂ ਬਾਅਦ ਦੇ ਵਿੱਚ ਉੱਥੇ ਕੋਈ ਵੀ ਤੇਲ ਪਹੁੰਚਿਆ ਨਹੀਂ ਹੈ, ਜਿਸ ਕਰਕੇ એનર્ਜੀ ਕ੍ਰਾਈਸਿਸ ਉੱਥੇ ਬਹੁਤ ਵੱਡਾ ਚੱਲ ਰਿਹਾ ਹੈਗਾ ਆ। ਸੋ ਹੁਣ ਦੇਖਦੇ ਆ ਅੱਗੇ ਇਸ ਦੇ ਵਿੱਚ ਕੀ ਬਣਦਾ ਆ, ਪਰ ਅੱਜ ਜਿਹੜੀਆਂ ਗੱਲਾਂ ਬਾਤਾਂ ਤੋਂ ਹਰਜੋਤ ਸਿੰਘ ਜੀ ਇਸ਼ਾਰਾ ਇਹੀ ਲੱਗ ਰਿਹਾ ਹੈ ਵੀ ਕਿਊਬਾ ਖਿਲਾਫ ਮਿਲਟਰੀ ਐਕਸ਼ਨ ਲਿਆ ਜਾ ਸਕਦਾ ਹੈ। ਜਿਹੜਾ ਮੋਨਰੋ ਡਾਕਟਰੀਨ ਆ, ਜਿਸ ਦੇ ਵਿੱਚ ਅਮਰੀਕਾ ਨੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਜੋ ਟਰੰਪ ਪ੍ਰਸ਼ਾਸਨ ਦੇ ਦੁਆਰਾ ਜਿਹੜੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਇੱਕ ਡਾਕੂਮੈਂਟ ਆਇਆ ਸੀਗਾ, ਉਹਨਾਂ ਦੇ ਵਿੱਚ ਦੱਸਿਆ ਸੀਗਾ ਵੀ ਅਸੀਂ ਵੈਸਟਰਨ ਹੈਮਿਸਫੀਅਰ ਇਹ ਸਾਡਾ ਆਪਣਾ ਬੈਕਯਾਰਡ ਆ, ਤੇ ਇਸ ਦੇ ਉੱਤੇ ਅਸੀਂ ਫੋਕਸ ਕਰਨ ਜਾ ਰਹੇ ਆ। ਸੋ ਵੈਨੇਜ਼ੁਏਲਾ ਤੋਂ ਬਾਅਦ ਚ ਹੁਣ ਕਿਊਬਾ ਦੀ ਵਾਰੀ ਆ ਗਈ ਲੱਗਦੀ ਹੈ। ਪਿਛਲੇ ਹਫਤੇ ਜਿਹੜਾ ਕੈਸਟਰੋ ਆ ਉਸ ਨੂੰ ਇੰਡਾਈਟ ਕੀਤਾ ਗਿਆ ਸੀ, ਤੇ ਮਾਰਕੋ ਰੂਬੀਓ ਉਹ ਇਸ ਨੂੰ ਆਪਣੀ ਲੈਗੇਸੀ ਸਮਝਦਾ ਆ ਵੀ ਮੈਂ ਕਿਊਬਾ ਦੀ ਜਿਹੜੀ ਗਵਰਨਮੈਂਟ ਆ ਉਸ ਨੂੰ ਟੌਪਲ ਕਰਨਾ ਹੈਗਾ ਆ। ਇੱਕ ਇਹ ਵੀ ਆ ਵੀ ਜਿਹੜਾ ਈਰਾਨ ਦੇ ਵਿੱਚ ਸਟੇਟ ਆਫ ਹਾਰਮੁਜ਼ ਦਾ ਉੱਥੇ ਕੋਈ ਹਜੇ ਤੱਕ ਡੀਲ ਨਹੀਂ ਬਣ ਰਹੀ ਹੈਗੀ, ਉਹਦਾ ਧਿਆਨ ਵੀ ਲੋਕਾਂ ਦਾ ਜਿਹੜਾ ਆ ਹੋਰ ਪਾਸੇ ਲਿਜਾਣਾ ਚਾਹੁੰਦੇ ਹੈਗੇ ਆ।
ਸੋ ਸੇਮ ਵੈਨਜ਼ੂਏਲਾ ਟਾਈਪ ਜਿਹੜਾ ਆ ਅਮਰੀਕਾ ਉਹ ਕਿਊਬਾ ਤੇ ਅਟੈਕ ਕਰਨਾ ਚਾਹੁੰਦਾ ਆ ਤੇ ਉੱਥੇ ਦੇ ਮੇਬੀ ਕੁਛ ਲੀਡਰਾਂ ਨੂੰ ਚੱਕ ਕੇ ਲੈ ਆਵੇ। ਸੋ ਕਹਿੰਦੇ ਵੀ 67 ਸਾਲਾਂ ਦੀ ਜਿਹੜੀ ਕਮਿਊਨਿਸਟ ਗਵਰਨਮੈਂਟ ਹਵਾਨਾ ਦੇ ਵਿੱਚ ਆ, ਉਹਦੇ ਤੇ ਕਿਸੇ ਟਾਈਮ ਵੀ ਜਿਹੜਾ ਆ ਅਮਰੀਕਾ ਵਾਲੇ ਐਕਸ਼ਨ ਲੈ ਸਕਦੇ ਹੈਗੇ ਆ। ਤੁਸੀਂ ਦੱਸਿਆ ਹੀ ਆ ਵੀ ਰੂਬੀਓ ਕਿਊਬਨ ਇਮੀਗ੍ਰੈਂਟ ਦਾ ਸਨ ਹੈਗਾ ਆ, ਜੋ ਸੈਕਟਰੀ ਆਫ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਆ। ਤੇ ਇਹ ਵਾਰ-ਵਾਰ ਸਟੇਟਮੈਂਟਸ ਦਿੰਦੇ ਆ ਕਿ ਕਿਊਬਾ ਤੋਂ ਅਮਰੀਕਾ ਨੂੰ ਜਿਹੜਾ ਖਤਰਾ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਜਿਹੜਾ ਗਰਾਊਂਡ ਵਰਕ ਜਿਹੜਾ ਕਰ ਦਿੱਤਾ ਆ ਤਾਂ ਕਿ ਜਿਹੜਾ ਕਿਊਬਾ ਦੀ ਗਵਰਨਮੈਂਟ ਆ ਉਹਨੂੰ ਅਨਸੀਟ ਕੀਤਾ ਜਾ ਸਕੇ। ਕਹਿੰਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੋਰ ਪ੍ਰੈਜ਼ੀਡੈਂਟ ਇੱਦਾਂ ਹੀ ਦੇਖਦੇ ਰਹੇ। ਯੂਐਸ ਦਾ ਜਿਹੜਾ 에ਅਰਕ੍ਰਾਫਟ ਕੈਰੀਅਰ ਨਿਮਿਜ਼ ਆ ਤੇ ਸਟ੍ਰਾਈਕ ਗਰੁੱਪ ਆਲਰੇਡੀ ਸਦਰਨ ਕੈਰੇਬੀਅਨ ਸੀ ਦੇ ਵਿੱਚ ਵੀਰਵਾਰ ਨੂੰ ਪਹੁੰਚ ਗਿਆ, ਜਾਣੀ ਕਿ ਕੱਲ ਪਹੁੰਚ ਗਿਆ ਹੈਗਾ। ਸੋ ਮਿਲਟਰੀ ਬਿਲਡ ਅਪ ਤੇ ਸ਼ੋ ਆਫ ਫੋਰਸ ਅਗੇਂਸਟ ਕਿਊਬਨ ਗਵਰਨਮੈਂਟ ਆਲਰੇਡੀ ਉੱਥੇ ਪਹੁੰਚ ਗਈ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਕੇਸ ਤਿਆਰ ਕਰ ਰਿਹਾ ਹੈਗਾ। ਕਹਿੰਦੇ ਪਈ ਕਿਊਬਾ ਨੇ 300 ਤੋਂ ਵੱਧ ਮਿਲਟਰੀ ਡਰੋਨ ਜਿਹੜੇ ਆ ਉਹ ਐਕਵਾਇਰ ਕੀਤੇ ਹੈਗੇ ਆ। ਸੋ ਉਹ ਕਹਿੰਦੇ ਵੀ ਅਟੈਕ ਕਰ ਸਕਦਾ ਯੂਐਸ ਦੇ ਬੇਸ ਨੂੰ ਗੋਟਾਮੋ ਬੇ ਦੇ ਵਿੱਚ। ਰੂਬੀਓ ਨੇ ਕਿਹਾ ਜੋ ਸੈਂਟਰ ਸਟੇਜ ਆ ਇਸ ਵੇਲੇ, ਸੋ ਉਹਨਾਂ ਨੇ ਕਿਹਾ ਵੀ ਇਮੀਨੈਂਟ ਨੈਸ਼ਨਲ ਸਿਕਿਉਰਿਟੀ ਥ੍ਰੈਟ ਆ ਯੂਐਸ ਨੂੰ, ਜਿਸ ਕਰਕੇ ਅਸੀਂ ਜਿਹੜਾ ਐਕਸ਼ਨ ਆ ਉਹ ਲੈਣ ਜਾ ਰਹੇ ਹੈਗੇ। ਸੈਨੇਟਰ ਕ੍ਰਿਸ ਮਰਫੀ ਜੋ ਫੋਰਨ ਰਿਲੇਸ਼ਨ ਕਮੇਟੀ ਦੇ ਉੱਤੇ ਆ, ਉਹਨਾਂ ਨੇ ਵੀ ਇਹ ਕਿਹਾ ਵੀ ਸੋ ਕਹਿੰਦੇ ਪਈ ਉਹ ਟਰੰਪ ਹੋਣਾ ਜਿਹੜੇ ਆ I do think that Trump gets older and he spends his days sleeping and worrying about his ballroom। ਤੇ ਜਿਹੜਾ ਕਿਊਬਾ ਨੂੰ ਲੈ ਕੇ ਮਾਰਕੋ ਰੂਬੀਓ ਉਹ ਫਰੰਟ ਰਨਰ ਦੱਸੇ ਜਾ ਰਹੇ ਆ, ਕਿਉਂਕਿ ਉਹਦਾ ਰਾਈਜ਼ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਸੈਕਟਰੀ ਆਫ ਸਟੇਟ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਇਆ। ਸੋ ਜੋ ਆਪਰੇਸ਼ਨ ਵੈਨਜ਼ੂਏਲਾ ਦੇ ਵਿੱਚ ਹੋਇਆ ਸੀ ਨਿਕੋਲਸ ਮਦੂਰੋ ਨੂੰ ਅਨਸੀਟ ਕਰਨ ਦਾ ਜਨਵਰੀ ਮਹੀਨੇ ਦੇ ਵਿੱਚ, ਉੱਦਾਂ ਦਾ ਹੀ ਜਿਹੜਾ ਆ ਇੱਕ ਐਕਸ਼ਨ ਜਿਹੜਾ ਅਮਰੀਕਾ ਵੱਲੋਂ ਬਹੁਤ ਜਲਦੀ ਕਿਊਬਾ ਦੇ ਅਗੇਂਸਟ ਲਿਆ ਜਾਊਗਾ। ਮੈਥਿਊ ਕਰੋਇੰਗ ਇੱਕ ਵਾਈਸ ਪ੍ਰੈਜ਼ੀਡੈਂਟ ਹੈਗੇ ਅਟਲਾਂਟਿਕ ਕੌਂਸਲ ਦੇ ਤੇ ਸਾਬਕਾ ਫੋਰਨ ਪਾਲਿਸੀ ਐਡਵਾਈਜ਼ਰ ਆ, ਰੂਬੀਓ ਨੂੰ ਰਹੇ ਸੀ 2016 ਦੇ ਵਿੱਚ ਜਦੋਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਸੀ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਟੋਟਲੀ ਜਿਹੜੇ ਪਹਿਲਾਂ ਜੋ ਪ੍ਰੈਜ਼ੀਡੈਂਟ ਰਹੇ ਆ ਉਹਨਾਂ ਨਾਲੋਂ ਡਿਫਰੈਂਟ ਆ ਰਹੇ ਆ ਤੇ ਅਸੀਂ ਬਹੁਤ ਜ਼ਿਆਦਾ ਟਫ ਆ ਡਿਕਟੇਟਰਸ਼ਿਪ ਦੇ ਉੱਤੇ। ਹਾਲਾਂਕਿ ਟਰੰਪ ਹੁਣੀ ਇਹ ਕਹਿੰਦੇ ਰਹਿੰਦੇ ਆ ਵੀ ਜਿਹੜਾ ਜਿਨਪਿੰਗ ਆ ਤੇ ਨਾਲ ਜੋ ਪੂਟਨ ਆ ਉਹ ਮੇਰੇ ਦੋਸਤ ਆ ਤੇ ਉਹ ਦੋਨੋਂ ਹੀ ਜਿਹੜੇ ਡਿਕਟੇਟਰ ਆ ਆਪਾਂ ਨੂੰ ਪਤਾ ਹੀ ਆ। ਸੋ ਰੂਬੀਓ ਦੀ ਜਿਹੜੀ ਵਿਊਜ਼ ਆ ਬਹੁਤ ਜ਼ਿਆਦਾ ਹਾਰਡ ਲਾਈਨ ਹੈਗੇ ਆ ਕਿਊਬਾ ਦੇ ਅਗੇਂਸਟ ਤੇ ਕਹਿੰਦੇ ਪਈ ਹੁਣ ਉਹ ਇਸ ਸਮੇਂ ਪੋਜੀਸ਼ਨ ਦੇ ਵਿੱਚ ਹੈਗਾ ਆ ਤੇ ਇਨਫਲੂਐਂਸ ਦੇ ਤਾਂ ਕਿ ਜਿਹੜੇ ਕਿਊਬਨ ਅਮਰੀਕਨਸ ਬਹੁਤ ਲੰਮੇ ਸਮੇਂ ਤੋਂ ਇਹ ਆਸ ਕਰ ਰਹੇ ਆ ਵੀ ਜਿਹੜੀ ਕਿਊਬਾ ਦੀ ਸਰਕਾਰ ਆ ਉਸ ਨੂੰ ਸਿੱਟਿਆ ਜਾਵੇ, ਜਿਹੜਾ ਕਾਮਰੇਡ ਆ ਉੱਥੋਂ ਉਹਨਾਂ ਨੂੰ ਭਜਾਇਆ ਜਾਵੇ। ਸੋ ਇਹ ਜਿਹੜੀ ਪਾਲਿਸੀ ਆ ਰੂਬੀਓ ਹੁਣੀ ਅੱਗੇ ਲੈ ਕੇ ਚੱਲ ਰਹੇ ਆ ਤੇ ਰੂਬੀਓ ਹੁਣੀ ਕਹਿੰਦੇ ਬਲੀਵ ਇਹ ਕਰ ਰਹੇ ਆ ਵੀ ਐਜ਼ ਸੈਕਟਰੀ ਆਫ ਸਟੇਟ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਕਹਿੰਦੇ ਵੀ ਜਿਹੜਾ ਮੇਨ ਫੋਰਨ ਪਾਲਿਸੀ ਪੋਰਟਫੋਲੀਓ ਆ ਉਹ ਉਹਨਾਂ ਦੇ ਕੋਲ ਆ। ਸੋ ਉਹਨਾਂ ਦੇ ਕੋਲ ਇਹ ਤੋਂ ਵਧੀਆ ਜਿਹੜਾ ਚਾਂਸ ਨਹੀਂ ਹੈ ਕਿਊਬਾ ਦੀ ਸਰਕਾਰ ਨੂੰ ਟੋਪਲ ਕਰਨ ਦਾ। ਰਾਸ਼ਟਰਪਤੀ ਟਰੰਪ ਦੀਆਂ ਵਾਰ ਪਾਵਰਸ ਨੂੰ ਚੈੱਕ ਦੇ ਵਿੱਚ ਲਿਆਂਦਾ ਜਾ ਸਕੇ, ਉਸ ਦੇ ਬਾਬਤ ਇੱਕ ਜਿਹੜਾ ਵਾਰ ਪਾਵਰਸ ਰੈਜ਼ੋਲੂਸ਼ਨ ਆ ਉਹ ਕਾਂਗਰਸ ਦੀਆਂ ਗਲਿਆਰਿਆਂ ਦੇ ਵਿੱਚ ਘੁੰਮ ਰਿਹਾ ਸੀਗਾ। ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਗ੍ਰੈਗਰੀ ਮੀਕਸ ਨਿਊਯਾਰਕ ਦੇ, ਉਹਨਾਂ ਨੇ ਜਿਹੜਾ ਰੈਜ਼ੋਲੂਸ਼ਨ ਲਿਆਂਦਾ ਸੀ ਤਾਂ ਜੋ ਕਹਿੰਦੇ ਵੀ ਪ੍ਰੈਜ਼ੀਡੈਂਟ ਦੀ ਜਿਹੜੀ ਅਬਿਲਿਟੀ ਆ ਇਰਾਨ ਦੇ ਉਲਟ ਜਿਹੜੀ ਵਾਰ ਸ਼ੁਰੂ ਕੀਤੀ ਆ ਵੀ ਉਹ ਕਾਂਗਰੈਸ਼ਨਲ ਅਪਰੂਵਲ ਤੋਂ ਬਗੈਰ ਉਹ ਬੰਦ ਹੋ ਸਕੇ। ਸੈਨੇਟ ਦੇ ਵਿੱਚ ਕਈ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਸਾਥ ਦਿੱਤਾ ਸੀਗਾ ਤੇ ਇਹ ਉੱਥੋਂ ਪਾਸ ਹੋ ਕੇ ਹਾਊਸ ਦੇ ਵਿੱਚ ਜਿਹੜਾ ਉਹ ਪਹੁੰਚ ਰਿਹਾ ਸੀਗਾ। ਉਧਰ ਵੀ ਇਸੇ ਤਰੀਕੇ ਦੀ ਵਿਚਾਰ ਜਿਹੜੀ ਉਹ ਬਣ ਰਹੀ ਸੀਗੀ। ਪਰ ਹਾਊਸ ਰਿਪਬਲਿਕਨਸ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਹਾਊਸ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਵਿੱਚ ਵੀ ਇਹ ਭਾਵਨਾ ਆ ਰਹੀ ਸੀ ਵੀ ਯਾਰ ਇਹ ਤਾਂ 60 ਦਿਨ ਤੋਂ ਉੱਤੇ ਹੋ ਗਿਆ ਟਾਈਮਲਾਈਨ। 1973 ਦੀ ਇੱਕ ਵਾਰ ਪਾਵਰ ਰੈਜ਼ੋਲੂਸ਼ਨ ਆ ਜਿਸ ਦੇ ਤਹਿਤ ਜਿਹੜਾ ਇਹ ਮੰਗ ਕਰਦੇ ਆ ਵੀ ਕਾਂਗਰੈਸ਼ਨਲ ਅਪਰੂਵਲ ਦੀ ਜਿਹੜੀ ਉਹ ਜ਼ਰੂਰਤ ਆ ਜੇ ਕੋਈ ਲੜਾਈ 60 ਦਿਨ ਤੋਂ ਵੱਧ ਜਿਹੜੀ ਉਹ ਚੱਲਦੀ ਆ। ਐਡਮਿਨਿਸਟ੍ਰੇਸ਼ਨ ਕਹਿੰਦੀ ਹੈ ਨਹੀਂ ਹੁਣ ਤਾਂ ਸੀਜ਼ਫਾਇਰ ਚੱਲ ਰਹੀ ਹੈ, ਲੜਾਈ ਚੱਲ ਨਹੀਂ ਰਹੀ, ਸੋ ਆਪਾਂ ਇਹ 60 ਦਿਨ ਵਾਲੀ ਗੱਲ ਜਿਹੜੀ ਇਸ ਦੇ ਵਿੱਚ ਬਣਦੀ ਨਹੀਂ ਆ। ਜਦ ਜਿਹੜੇ ਹਾਊਸ ਦੇ ਸਪੀਕਰ ਜੌਨਸਨ ਆ ਉਹਨਾਂ ਨੂੰ ਲੱਗਾ ਯਾਰ ਇਨਫ ਰਿਪਬਲਿਕਨਸ ਤੇ ਡੈਮੋਕ੍ਰੇਟਸ ਹੈਗੇ ਆ ਵੀ ਇਹ ਰੈਜ਼ੋਲੂਸ਼ਨ ਪਾਸ ਹੋ ਜਾਊਗਾ
ਤੇ ਉਹਨਾਂ ਨੇ ਵੋਟ ਹੀ ਪੁੱਲ ਕਰ ਲਈ। ਉਹ ਵੋਟ ਹੀ ਜਿਹੜੀ ਉਹ ਨਹੀਂ ਹੋਣ ਦਿੱਤੀ। ਸੋ ਟਰੰਪ ਤੋਂ ਇੰਨਾ ਜਿਹੜਾ ਉਹ ਡਰਦੇ ਨੇ ਜਿਹੜੇ ਹਾਊਸ ਦੇ ਸਪੀਕਰ ਮਾਈਕ ਜੌਨਸਨ, ਉਹਨਾਂ ਨੇ ਕਿਹਾ ਵੀ ਨਾ ਟਰੰਪ ਦੀ ਜਿਹੜੀ ਪਾਵਰ ਆ ਉਹ ਕਿਤੇ ਖੁੱਸ ਨਾ ਜਾਵੇ, ਇਸ ਲਈ ਆਪਾਂ ਇਹ ਜਿਹੜਾ ਇਸ ਦੇ ਉੱਤੇ ਵੋਟ ਆ ਉਹ ਨਹੀਂ ਕਰਾਉਣੀ ਹੈਗੀ। ਐਡਮਿਨਿਸਟ੍ਰੇਸ਼ਨ ਕਹਿੰਦਾ ਵੀ ਇਹ ਅਨਕਨਸਟੀਟਿਊਸ਼ਨਲ ਆ, 1973 ਦਾ ਲਾਅ ਆ, ਯਾਨੀ ਕਿ ਆਪ ਕਾਂਗਰਸ ਨੇ ਪਾਸ ਕੀਤਾ ਆ, ਤੇ ਕਹਿੰਦੇ ਵੀ ਅਨਕਨਸਟੀਟਿਊਸ਼ਨਲ ਆ। ਤੇ ਕਹਿੰਦੇ ਵੀ ਜਿੱਦਾਂ ਦੱਸਿਆ ਵੀ ਇਸ ਟਾਈਮ ਸੀਜ਼ਫਾਇਰ ਜਿਹੜੀ ਉਹ ਚੱਲ ਰਹੀ ਆ, ਪਰ ਟਰੰਪ ਉਹਨਾਂ ਨੇ ਕਿਹਾ ਵੀ ਉਹ ਲਾਰਜ ਸਕੇਲ ਅਸੌਲਟ ਕਰ ਸਕਦੇ ਆ ਜੇ ਨੈਗੋਸ਼ੀਏਸ਼ਨ ਸਿਰੇ ਜਿਹੜੀ ਉਹ ਨਹੀਂ ਚੜ੍ਹਦੀ। ਪਬਲਿਕਲੀ ਤੇ ਪੋਲੀਟੀਕਲੀ ਕਾਫੀ ਦਬਾਅ ਜਿਹੜਾ ਹੈਗਾ ਇਸ ਕੌਨਫਲਿਕਟ ਨੂੰ, ਜੋ ਕਿ 3 ਮਹੀਨੇ ਪਹਿਲਾਂ ਸ਼ੁਰੂ ਜਿਹੜਾ ਉਹ ਹੋ ਚੁੱਕਾ ਸੀਗਾ। ਕੈਪੀਟਲ ਹਿੱਲ ਦੇ ਵਿੱਚ ਵੀ ਕਹਿੰਦੇ ਵੀ ਪੇਸ਼ੈਂਸ ਕਾਫੀ ਜ਼ਿਆਦਾ ਹੁਣ ਘਟਦੀ ਜਿਹੜੀ ਉਹ ਜਾ ਰਹੀ ਆ। ਮੈਜੋਰਟੀ ਦੇ ਵਿੱਚ ਜਿਹੜੇ ਅਮਰੀਕਨਸ ਆ ਉਹ ਡਿਸਅਪਰੂਵ ਕਰਦੇ ਨੇ ਇਸ ਮਿਲਟਰੀ ਜਿਹੜੇ ਉਹ ਐਕਸ਼ਨ ਨੂੰ, ਖਾਸ ਕਰਕੇ ਉਦੋਂ ਜਦੋਂ ਗਲੋਬਲ ਸ਼ਿਪਿੰਗ, ਗੈਸ ਪ੍ਰਾਈਸਿਸ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਅਸਰ ਆ ਉਹ ਪੈ ਚੁੱਕਾ ਆ। ਇਹ ਕਨਸਟੀਟਿਊਸ਼ਨਲ ਸ਼ੋਡਾਊਨ ਇਸ ਲਈ ਬਣ ਜਾਣਾ ਸੀਗਾ ਕਿਉਂਕਿ ਇਹ ਜੇ ਦੋਨਾਂ ਸਦਨਾਂ ਜਦੋਂ ਪਾਸ ਹੋ ਜਾਂਦਾ, ਇਹਨੂੰ ਕਨਕਰੈਂਟ ਰੈਜ਼ੋਲੂਸ਼ਨ ਕਹਿੰਦੇ ਆ, ਤੇ ਪ੍ਰੈਜ਼ੀਡੈਂਟ ਦੇ ਸਿਗਨੇਚਰ ਤੋਂ ਬਗੈਰ ਹੀ ਲਾਗੂ ਹੋ ਜਾਣਾ ਸੀਗਾ। ਤੇ ਆਬਵੀਅਸਲੀ ਪ੍ਰੈਜ਼ੀਡੈਂਟ ਦੇ ਕੋਲ, ਕਿਉਂਕਿ ਪ੍ਰੈਜ਼ੀਡੈਂਟ ਦੀ ਪਾਵਰ ਨੂੰ ਲਿਮਿਟ ਕਰਨ ਵਾਲਾ ਹੈ, ਇਸ ਲਈ ਪ੍ਰੈਜ਼ੀਡੈਂਟ ਦੇ ਸਾਈਨ ਦੀ ਇਸ ਦੇ ਵਿੱਚ ਲੋੜ ਨਹੀਂ ਸੀ। ਤੇ ਜੇ ਅਪਰੂਵ ਹੋ ਜਾਂਦਾ ਆ, ਉਸ ਤੇ ਡਰਦਿਆਂ ਰਿਪਬਲਿਕਨਸ ਨੇ ਕਿਹਾ ਵੀ ਨਹੀਂ ਆਪਾਂ ਇਸ ਦੇ ਉੱਤੇ ਹੁਣ ਵੋਟ ਆ ਉਹ ਨਹੀਂ ਕਰਾਉਣੀ ਹੈਗੀ। ਸੋ ਹੁਣ ਦੇਖਦੇ ਹਾਂ ਕਿ ਇਸ ਦੇ ਵਿੱਚ ਕੀ ਬਣਦਾ ਹੈ, ਵੀ ਕੀ ਇਵੈਂਚੁਅਲੀ ਇਸ ਨੂੰ ਲੈ ਕੇ ਜਿਹੜੀ ਉਹ ਵੋਟ ਆ ਕਦੀ ਹੋ ਸਕੂਗੀ ਜਾਂ ਨਹੀਂ। ਪਰ ਹਾਲ ਦੀ ਘੜੀ ਕਾਂਗਰਸ ਜਿਹੜੀ ਆ ਉੱਥੋਂ ਛੁੱਟੀ ਤੇ ਮੈਨੂੰ ਲੱਗਦਾ ਚਲੇ ਗਈ ਹੈਗੀ ਆ। ਅੱਜ ਕੱਲ ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ ਕਾਲ ਸੈਂਟਰਸ ਆ ਉਹ ਫਰਾਡ ਬਹੁਤ ਕਰ ਰਹੇ ਆ, ਲੋਕਾਂ ਨੂੰ ਕਾਲਾਂ ਕਰ ਰਹੇ ਆ ਵੱਖ-ਵੱਖ ਤਰ੍ਹਾਂ ਦੀਆਂ, ਵੀ ਤੁਹਾਡੇ ਕੰਪਿਊਟਰਾਂ 'ਚ ਵਾਇਰਸ ਆ ਗਏ ਆ। ਕੋਈ ਕਹਿ ਰਿਹਾ ਜੀ ਤੁਸੀਂ ਟ੍ਰਾਂਜੈਕਸ਼ਨ ਕੀਤਾ ਆ ਵੱਡਾ ਤੇ ਤੁਹਾਡੇ ਅਗੇਂਸਟ ਫਰਾਡ ਦੇ ਚਾਰਜਸ ਆ, ਤੁਹਾਨੂੰ ਐਕਸਟ੍ਰਾਡਾਈਟ ਕੀਤਾ ਜਾਊਗਾ। ਤੇ ਇੱਥੋਂ ਤੱਕ ਕਿ ਉਹ ਇਹ ਕੁਛ ਜਿਹੜੇ ਅਮਰੀਕਾ ਦੇ ਵਿੱਚ ਪੁਲਿਸ ਵਰਦੀ ਦੇ ਵਿੱਚ ਬੈਠੇ ਲੋਕ ਵੀ ਉਹਨਾਂ ਨਾਲ ਵੀਡੀਓ ਦੇ ਉੱਤੇ ਗੱਲਬਾਤ ਕਰਾ ਦਿੰਦੇ ਹੈਗੇ ਆ। ਇਹ ਪਿਛਲੇ ਸਮਿਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਫਰਾਡ ਚੱਲ ਰਿਹਾ ਹੈਗਾ। ਪਰ ਖਬਰ ਇਹ ਆ ਰਹੀ ਆ ਵੀ FBI ਵੀ ਟਿਕ ਕੇ ਨਹੀਂ ਬੈਠ ਰਹੀ। FBI ਨੇ ਇੱਕ ਭਾਰਤ ਦੇ ਨਾਲ ਲਿੰਕਡ ਸੈਂਟਰ ਜਿਹੜਾ ਸੀ ਸਕੈਮ ਜੋ ਕਰ ਰਿਹਾ ਸੀ, ਜਿਹਨੇ ਕਹਿੰਦੇ ਹੰਡਰਡਸ ਆਫ ਐਲਡਰਲੀ ਅਮਰੀਕਨਸ, ਬਹੁਤ ਸਾਰੇ ਜਿਹੜੇ 100 ਦੇ ਹਿਸਾਬ ਨਾਲ ਬਜ਼ੁਰਗ ਅਮਰੀਕਨਾਂ ਨੂੰ ਜਿਹੜਾ ਲੁੱਟਿਆ ਸੀ ਮਿਲੀਅਨਸ ਆਫ ਡਾਲਰ ਥਰੂ ਫੇਕ ਟੈਕਸ ਸਪੋਰਟ ਸਕੀਮ, ਉਹਨਾਂ ਨੂੰ ਅਰੈਸਟ ਕਰ ਲਿਆ ਹੈਗਾ। ਤੇ ਇਹ ਜਿਹੜਾ ਆਪਰੇਸ਼ਨ ਸੀਗਾ ਫਰਾਡ ਨੈਟਵਰਕ ਇੰਡੀਆ ਦੇ ਵਿੱਚ ਸੈਟਅਪ ਕੀਤਾ ਸੀ। US ਬੇਸਡ ਟੈਲੀਕਾਮ ਐਗਜ਼ੀਕਿਊਟਿਵ ਜਿਹੜੇ ਸੀ ਉਹਨਾਂ ਨੇ ਰਾਊਟ ਸਕੈਮ ਕਾਲਸ ਕੀਤੀਆਂ ਸੀਗੀਆਂ। ਸੋ FBI ਦਾ ਬੋਸਟਨ ਡਿਵੀਜ਼ਨ, ਐਡਮ ਜੰਗ ਆਫ ਫਲੋਰੀਡਾ ਤੇ ਹੈਰੀਸਨ ਗਵੇਜ਼ ਆਫ ਲਾਸ ਵੈਗਸ, ਇਹ ਟੈਲੀਕਾਮ ਕੰਪਨੀ ਜਿਹੜੀ ਆ ਰਿੰਗਵਾ ਕਰਕੇ ਆ ਉਸ ਨੂੰ ਆਪਰੇਟ ਕਰਦੇ ਸੀ, ਜੋ ਕਿ ਫੋਨ ਨੂੰ ਰਾਊਟਿੰਗ ਕਰਦੇ ਸੀ ਤੇ ਟਰੈਕਿੰਗ ਸਰਵਿਸਿਜ਼ ਓਵਰਸੀ ਜਿਹੜੇ ਸੀਗੇ ਫਰਾਡਸਟਰ ਉਹਨਾਂ ਨੂੰ ਦਿੰਦੇ ਸੀ। ਪ੍ਰੋਸੀਕਿਊਟਰਸ ਨੇ ਕਿਹਾ ਵੀ ਜਿਹੜੇ ਐਗਜ਼ੀਕਿਊਟਿਵ ਸੀ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਉਹਨਾਂ ਦੇ ਕਲਾਇੰਟ ਆ ਉਹ ਸਕੈਮ ਰਨ ਕਰ ਰਹੇ ਹੈਗੇ ਆ, ਪਰ ਫਿਰ ਵੀ ਉਹ ਉਹਨਾਂ ਦੀ ਜਿਹੜੀ ਹੈਲਪ ਕਰਦੇ ਰਹੇ। ਈਵਨ ਦੋ ਜਿਹੜੀਆਂ ਕੁਝ ਕੰਪਲੇਨ ਵੀ ਸੀਗੀਆਂ, ਅਕਾਊਂਟ ਵੀ ਕਈਆਂ ਦੇ ਸਸਪੈਂਡ ਹੋਏ ਹੈਗੇ ਆ। ਸੋ ਦੋਨੋਂ ਜਣਿਆਂ ਨੇ ਜੂਨ 2000 ਦੋਨਾਂ ਨੇ ਗਿਲਟੀ ਕਰ ਲਿਆ ਹੈਗਾ ਫੈਡਰਲ ਚਾਰजेस ਤੇ ਉਹਨਾਂ ਦੀ ਜਿਹੜੀ ਸੈਂਟੈਂਸਿੰਗ ਆ ਹੁਣ ਜੂਨ 2026 ਚ ਹੋਣੀ ਆ। ਇਨਵੈਸਟੀਗੇਸ਼ਨ ਦੇ ਥਰੂ ਜਿਹੜੇ ਇੰਡੀਅਨ ਨੈਸ਼ਨਲ, ਭਾਰਤੀ ਮੂਲ ਦੇ ਜਿਹੜੇ ਨੈਸ਼ਨਲ ਜਿਹੜੇ ਫੜੇ ਗਏ ਆ ਉਹਨਾਂ 'ਚ ਸਾਹਿਲ ਨਾਰਿੰਗ, ਚਿਰਾਗ ਸਚਦੇਵਾ, ਅਬਰਾਰ ਅੰਜਮ, ਮਨੀਸ਼ ਕੁਮਾਰ ਤੇ ਜਗਮੀਤ ਸਿੰਘ ਬਿਰਕ, ਇਹਨਾਂ ਦੇ ਨਾਂ ਦੱਸੇ ਗਏ ਹੈਗੇ ਆ। ਅਥਾਰਟੀਜ਼ ਨੇ ਇਹ ਕਿਹਾ ਵੀ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਫੇਕ ਵਾਇਰਸ ਅਲਰਟ ਜਿਹੜੇ ਜਾਂਦੇ ਸੀ ਤੇ ਉਹ ਕੰਪਿਊਟਰ ਤੇ ਕਹਿੰਦੇ ਸੀ ਇਸ ਨੰਬਰ ਤੇ ਕਾਲ ਕਰੋ। ਜਦੋਂ ਕਾਲ ਕਰਦੇ ਸੀ ਤੇ ਉਹ ਫਿਰ ਵਿਕਟਮਸ ਨੂੰ ਕਹਿੰਦੇ ਸੀ ਵੀ ਤੁਹਾਨੂੰ ਜਿਹੜੇ ਆ ਇਹ ਪੈਸੇ ਪੇ ਕਰਨੇ ਪੈਣੇ ਆ ਜਾਂ ਕਾਰਡ ਦੇ ਥਰੂ ਜਾਂ ਡਿਫਰੈਂਟ ਤਰੀਕੇ ਦੇ ਥਰੂ, ਤੇ ਉਹ ਪੂਰਾ ਫਾਈਨੈਂਸ਼ੀਅਲ ਡਾਟਾ ਵੀ ਚੋਰੀ ਕਰ ਲੈਂਦੇ ਸੀ ਜਦੋਂ ਕਹਿੰਦੇ ਸੀ ਅਸੀਂ ਤੁਹਾਡਾ ਜਿਹੜਾ ਕੰਪਿਊਟਰ ਆ ਉਹ ਵਾਇਰਸ ਤੋਂ ਕਲੀਨ ਕਰ ਦਿੰਨੇ ਆ। ਤੇ ਇਸ ਦੇ ਥਰੂ ਕਹਿੰਦੇ ਵੀ 2.1 ਬਿਲੀਅਨ ਡਾਲਰ ਦਾ ਜਿਹੜਾ ਲਾਸ ਆ ਉਹ ਪਿਛਲੇ ਸਾਲ ਹੋਇਆ। FBI ਇਹ ਦੱਸ ਰਹੀ ਆ ਵੀ ਟੈਕ ਸਪੋਰਟ ਸਕੈਮ 2.1 ਬਿਲੀਅਨ ਡਾਲਰ, ਇਹ ਬਹੁਤ ਵੱਡਾ ਜਿਹੜਾ ਲਾਸ ਹੈਗਾ ਆ। ਸੋ ਇਹ ਜਿਹੜੇ ਕ੍ਰਿਮੀਨਲ ਨੈਟਵਰਕਸ ਆ, FBI ਵਾਲੇ ਕਹਿੰਦੇ ਅਸੀਂ ਉਹਨਾਂ ਨੂੰ ਟਿਕਣ ਨਹੀਂ ਦੇਵਾਂਗੇ ਤੇ ਅਰੈਸਟ ਕਰਾਂਗੇ ਜਿੱਦਾਂ ਅਸੀਂ ਇਹ ਲੋਕ ਅਰੈਸਟ ਕੀਤੇ ਹੈਗੇ ਆ। ਸੋ 5 ਇੰਡੀਅਨਸ ਤੇ 2 US ਦੇ ਵਿੱਚ ਜਿਹੜੇ ਟੈਲੀਕਾਮ ਦੇ ਐਗਜ਼ੀਕਿਊਟਿਵਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਜੀ, ਸੋ ਲੋਕਾਂ ਨੂੰ ਠੱਗਣ ਦਾ ਇਹਨਾਂ ਨੇ
ਧੰਦਾ ਜਿਹੜਾ ਇਹ ਬਣਾਇਆ ਇਹ ਰੁਕ ਨਹੀਂ ਰਿਹਾ ਹੈਗਾ। ਉੱਦਾਂ ਕਈ ਤਰੀਕੇ ਦੀਆਂ ਗੱਲਾਂ ਕਾਂਗਰਸ ਦੇ ਵਿੱਚ ਚੱਲਦੀਆਂ ਜਾ ਰਹੀਆਂ, ਬੜਾ ਕੁਛ ਜਿਹੜਾ ਉਹ ਹੋ ਰਿਹਾ, ਬਟ ਇਹ ਕੰਮ ਰੁਕ ਨਹੀਂ ਰਿਹਾ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468.
ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर ब्रेक तो बाद सब का स्वागत है प्रोग्राम अपडेट अमेरिका हरजोत सिंह जी स्वागत है जी सत श्री अकाल ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਅਗਲੀਆਂ ਖਬਰਾਂ ਵੱਲ ਚੱਲੀਏ ਜਿਹੜੀ ਸੈਂਡੀਗੋ ਦੇ ਵਿੱਚ ਇੱਕ ਮਸਜਿਦ ਦੇ ਬਾਹਰ ਜਿਹੜੀ ਸ਼ੂਟਿੰਗ ਹੋਈ ਸੀ ਜਿਹਦੇ ਨਾਲ 3 ਜਣਿਆਂ ਦੀ ਮੌਤ ਹੋ ਗਈ ਸੀ ਤੇ 2 ਜਣੇ ਜਿਹੜੇ ਸ਼ੂਟਰ ਸੀਗੇ ਉਹਨਾਂ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਤੇ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਪਤਾ ਚੱਲ ਰਿਹਾ ਵੀ ਜਿਹੜਾ 18 ਸਾਲਾਂ ਦਾ ਸ਼ੂਟਰ ਸੀਗਾ ਕੈਲਵ ਵਾਜ਼ਕੁਇਜ਼ ਤੇ 17 ਸਾਲਾਂ ਦਾ ਕੇਨ ਕਲਾਰਕ ਜਿਨ੍ਹਾਂ ਨੇ ਇਸਲਾਮਿਕ ਸੈਂਟਰ ਆਫ ਸੈਂਡੀਗੋ ਨੂੰ ਅਟੈਕ ਕੀਤਾ ਸੀਗਾ ਉਹਨਾਂ ਨੇ ਇੱਕ 75 ਪੇਜਾਂ ਦਾ ਜਿਹੜਾ ਡਾਕੂਮੈਂਟ ਆ ਜਿਹਦਾ ਟਾਈਟਲ ਦ ਨਿਊ ਕਰੂਸੇਡ ਕਰਕੇ ਪਿੱਛੇ ਘਰ ਆਪਣੇ ਛੱਡਿਆ ਸੀਗਾ ਇਹਦੇ ਵਿੱਚ ਕਹਿੰਦੇ ਵੀ ਉਹ ਪੂਰੀ ਤਰ੍ਹਾਂ ਸ਼ੋ ਹੋ ਰਿਹਾ ਵੀ ਉਹ ਨਿਊ ਫਾਸਿਸਟ ਵਾਈਟ ਸੁਪਰਾਮਿਸਟ ਆਈਡੀਓਲੋਜੀ ਨੂੰ ਲੈ ਕੇ ਜਿਹੜੇ ਆ ਚੱਲ ਰਹੇ ਸੀਗੇ ਤੇ ਕਨਸਪੀਰੇਸੀ ਥਿਊਰੀਜ਼ ਨੂੰ ਸੋ ਜੋ ਅਟੈਕਰ ਸੀਗਾ ਇਹ ਦੋਨੋਂ ਹੀ ਇੱਕ 18 ਸਾਲਾਂ ਦਾ ਸੀ ਇੱਕ 17 ਸਾਲਾਂ ਦਾ ਇਹਨਾਂ ਦੀ ਮੌਤ ਹੋ ਗਈ ਬਾਅਦ ਚ ਸੈਲਫ ਇਨਫਲਿਕਟਿੰਗ ਗਨ ਸ਼ਾਟ ਤੋਂ ਪਰ ਉੱਥੇ ਇੱਕ ਸਿਕਿਉਰਿਟੀ ਗਾਰਡ ਜਿਹਦੇ ਕਰਕੇ ਜਿਹੜਾ ਬਹੁਤ ਵੱਡਾ ਜਿਹੜਾ ਭਾਣਾ ਵਾਪਰਨ ਤੋਂ ਬਚਾਅ ਹੋ ਗਿਆ ਨਹੀਂ ਤਾਂ ਉੱਥੇ ਬਹੁਤ ਵੱਡੀ ਗਿਣਤੀ ਚ ਬੱਚੇ ਸੀਗੇ ਉਹ ਉਹਨਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਹਮਲਾ ਆ ਹੋ ਸਕਦਾ ਸੀਗਾ ਸੋ ਹੁਣ ਜੋ FBI ਤੇ ਪੁਲਿਸ ਆ ਉਹ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਕਿਸ ਤਰ੍ਹਾਂ ਜੋ ਇਹ ਦੋਨੋਂ ਹੀ ਅਟੈਕਰ ਸੀਗੇ ਇਹ ਇਨਫਲੂਐਂਸ ਇਹਨਾਂ ਨੇ ਬ੍ਰੈਂਟਨ ਟਰੈਂਟ ਜੋ ਕਿ ਇੱਕ ਕ੍ਰਾਈਸਟ ਚਰਚ ਚ ਜਿਹੜੀ ਮੌਸਕ ਸ਼ੂਟਿੰਗ ਹੋਈ ਸੀ 2019 ਦੇ ਵਿੱਚ ਉਹਨੂੰ ਫੋਲੋ ਕਰ ਰਹੇ ਸੀ ਕਿੱਦਾਂ ਉਹਦੇ ਨਾਲ ਇਨਫਲੂਐਂਸ ਹੋਏ ਸੀਗੇ ਸੋ 75 ਪੇਜਾਂ ਦਾ ਜਿਹੜਾ ਡਾਕੂਮੈਂਟ ਆ ਦਾ ਨਿਊ ਕਰੂਸੇਡ ਕਰਕੇ ਇਹ ਜਿਹੜਾ ਉਹਨਾਂ ਨੇ
ਤਿਆਰ ਕੀਤਾ ਸੀਗਾ। ਸੋ ਉਹਦੇ ਵੱਲ ਦੇਖ ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਵਿਡ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਉਹ ਫਰਾਡ ਹੋਏ। ਇਸੇ ਹੀ ਤਰੀਕੇ ਦਾ ਇੱਕ ਫਰਾਡ ਮਿਨੇਸੋਟਾ ਦੇ ਵਿੱਚ ਹੋਇਆ, ਚਾਈਲਡ ਨਿਊਟ੍ਰੀਸ਼ਨ ਪ੍ਰੋਗਰਾਮ ਫਰਾਡ। ਐਮੀ ਬੌਕ ਕਰਕੇ ਸੀ, ਇਹ ਮਾਸਟਰਮਾਈਂਡ ਸੀ ਇੱਕ $250 ਮਿਲੀਅਨ ਦੇ ਫਰਾਡ ਦੇ ਵਿੱਚ। ਫੀਡਿੰਗ ਓਵਰ ਫਿਊਚਰ ਦੇ ਨਾਂ ਦੀ ਇਹਨਾਂ ਨੇ ਜਿਹੜੀ ਉਹ ਸੰਸਥਾ ਜਿਹੜੀ ਉਹ ਬਣਾਈ, ਆਪਰੇਟ ਕੀਤੀ, ਨਾਨ ਪ੍ਰੋਫਿਟ ਜਿਹੜਾ ਉਸਨੇ ਇਸ ਤਰੀਕੇ ਦੇ ਨਾਲ ਚਲਾਇਆ। ਤੇ ਕਹਿੰਦੇ ਵੀ ਇੰਨੀ ਕੁ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੇ ਇਸ ਦੇ ਵਿੱਚ ਧਾਂਦਲੀ ਕੀਤੀ, ਧੱਕੇ ਦੇ ਨਾਲ ਹੀ ਨਕਲੀ ਨੰਬਰ ਸ਼ੋਅ ਕਰੀ ਜਾਣ, ਨਕਲੀ ਨਾਮ ਜਿਹੜੇ ਦੱਸੀ ਜਾਣ, ਮਿਲੀਅਨਸ ਆਫ ਮੀਲਸ ਦੇ ਜਿਹੜੇ ਉਹ ਪੈਸੇ ਲਈ ਜਾਂਦੇ ਰਹੇ, ਡਾਲਰ ਲਈ ਜਾਂਦੇ ਰਹੇ, ਤੇ ਅੱਗੇ ਸਰਵ ਕਿਸੇ ਨੂੰ ਕੁਛ ਕੀਤਾ ਹੀ ਨਹੀਂ। ਇਵੈਂਚੁਅਲੀ ਇਸ ਦੇ ਉੱਤੇ ਕੇਸ ਚੱਲਿਆ ਸੀ। ਇਸ ਨੂੰ ਜਿਹੜੀ ਜਿਊਰੀ ਆ ਉਸਨੇ ਕਨਵਿਕਟ ਕਰ ਦਿੱਤਾ ਸੀਗਾ, ਫੈਡਰਲ ਜਿਊਰੀ ਨੇ, ਮਾਰਚ 2025 ਚ। ਕੱਲ ਇਹ ਜਿਹੜੀ $250 ਮਿਲੀਅਨ ਦੇ ਫੀਡਿੰਗ ਓਵਰ ਫਿਊਚਰ ਪੈਂਡੈਮਿਕ ਐਰਾ ਜਿਹੜੇ ਚਾਈਲਡ ਨਿਊਟ੍ਰੀਸ਼ਨ ਪ੍ਰੋਗਰਾਮ ਫਰਾਡ ਦੇ ਵਿੱਚ ਦੋਸ਼ੀ ਕਰਾਰ ਦਿੱਤੀ ਗਈ ਨੂੰ ਸਜ਼ਾ ਸੁਣਾਈ ਗਈ ਆ। ਇਸ ਨੂੰ 500 ਮਹੀਨੇ ਦੀ ਫੈਡਰਲ ਪ੍ਰਿਜ਼ਨ ਸੁਣਾਈ ਗਈ, ਜਿਹੜੀ ਕਿ 41.5 41 ਸਾਲ ਜਿਹੜੀ ਸਜ਼ਾ ਆ ਉਹ ਬਣਦੀ ਹੈਗੀ ਆ। ਸੋ ਨਾਲ ਅਦਾਲਤ ਨੇ ਕਿਹਾ ਵੀ ਜਿਹੜਾ $243 ਮਿਲੀਅਨ ਤੂੰ ਠੱਗਿਆ ਆ ਸਰਕਾਰ ਦਾ, ਉਹ ਤੈਨੂੰ ਹੁਣ ਵਾਪਸ ਵੀ ਕਰਨਾ ਜਿਹੜਾ ਉਹ ਪੈਣਾ ਆ। ਇਹ ਮਿਲੀਅਨਸ ਆਫ ਡਾਲਰ ਦੇ ਵਿੱਚ ਅਕਸਰ ਜਿਹੜੇ ਸਕੈਮ ਕਰਨ ਵਾਲੇ ਹਰਜੋਤ ਸਿੰਘ ਜੀ, ਧੋਖਾਧੜੀ ਕਰਨ ਵਾਲੇ ਕਰਦੇ ਕੀ ਆ, ਮਹਿੰਗੇ ਘਰ ਲੈ ਲਓ, ਮਹਿੰਗੀਆਂ ਗੱਡੀਆਂ ਲੈ ਲਓ, ਉਹੀ ਕੁਛ ਇਹਨੇ ਕੀਤਾ ਐਮੀ ਬੌਕ ਨੇ। ਤੇ ਹੁਣ ਇਸ ਨੂੰ ਸਜ਼ਾ ਸੁਣਾਈ ਗਈ ਆ ਤੇ ਉਹ ਸਾਰੀਆਂ ਚੀਜ਼ਾਂ ਲੱਗਦਾ ਵੀ ਇਸ ਦੀਆਂ ਹੁਣ ਵਿਕਣਗੀਆਂ। ਇਸ ਦੇ ਨਾਲ ਇੱਕ ਨਹੀਂ, ਜਿਹੜੇ ਹਰਜੋਤ ਸਿੰਘ ਜੀ ਕਈ ਹੋਰ ਜਾਣੇ ਸੀ, 80 ਇਸ ਤੋਂ ਇਲਾਵਾ ਇਸ ਦੇ ਨਾਲ ਜਿਹੜੇ ਫੈਡਰਲ ਇੰਡਾਈਟਮੈਂਟ ਜਿਹੜੀਆਂ ਹੋਈਆਂ, ਜਿਨ੍ਹਾਂ ਚੋਂ 60 ਜਾਣੇ ਹੋਰ ਦੋਸ਼ੀ ਕਰਾਰ ਜਿਹੜੇ ਉਹ ਦਿੱਤੇ ਜਾ ਚੁੱਕੇ ਹੈਗੇ ਆ। ਇਹਨੇ ਝੂਠ ਜਿਹੜਾ ਹਰਜੋਤ ਸਿੰਘ ਜੀ ਬੋਲਦੀ ਰਹੀ, 91 ਮਿਲੀਅਨ ਕਹਿੰਦੀ ਵੀ ਅਸੀਂ ਮੀਲਸ ਵੰਡੀਆਂ ਆ, ਜਿਸ ਦੀ ਬਦੌਲਤ, ਜਿਸ ਦੇ ਕਰਕੇ ਇਸ ਨੂੰ ਜਿਹੜਾ $250 ਮਿਲੀਅਨ ਆ ਫੈਡਰਲ ਸਰਕਾਰ ਦੇ ਦੁਆਰਾ ਜਿਹੜਾ ਉਹ ਮਿਲਿਆ ਆ, ਫੀਡਿੰਗ ਓਵਰ ਫਿਊਚਰ ਦੇ ਨਾਂ ਦੇ ਉੱਤੇ। ਇਹ ਲੋਕਾਂ ਦਾ ਜਾਂ ਨਿਆਣਿਆਂ ਦਾ ਫੀਡ ਨਹੀਂ ਸੀ ਕਰ ਰਹੀ ਫਿਊਚਰ, ਇਹ ਆਪਣਾ ਫੀਡ ਕਰ ਰਹੀ ਸੀ ਫਿਊਚਰ, ਵੀ ਮੈਂ ਭਾਈ ਮਹਿੰਗੇ ਘਰ ਲੈ ਲੂੰਗੀ, ਲਗਜ਼ਰੀ ਪੋਰਸ਼ ਗੱਡੀਆਂ ਲਊਂਗੀ। ਪਰ ਹੁਣ ਉਹ ਸਾਰਾ ਕੁਝ ਉਸ ਨੂੰ ਸੀਜ਼ ਕਰ ਲਿਆ ਗਿਆ ਆ, ਜਿੰਨਾ ਵੀ ਇਹਦੇ ਐਸੈਟ ਸੀਗੇ, ਤੇ ਨਾਲ ਇਸ ਨੂੰ $243 ਮਿਲੀਅਨ ਵਾਪਸ ਦੇਣ ਨੂੰ ਆਖਿਆ ਗਿਆ ਆ। ਹੁਣ ਪੈਸਾ ਦੇ ਇਹਦੇ ਕੋਲੋਂ ਹਰਜੋਤ ਸਿੰਘ ਜੀ ਲੱਭਣਾ ਨਹੀਂ ਆ, ਪਰ ਇਹ ਵੀ 41.5 ਸਾਲ ਜਿਹੜੀ ਇਸ ਨੂੰ ਸਜ਼ਾ ਕੱਟਣੀ ਪਊਗੀ, ਅਨਲੈਸ ਕੋਈ ਡੀਲ ਬਣਾ ਲਵੇ ਟਰੰਪ ਹੁਣਾਂ ਨੂੰ, ਵਿੱਚੋਂ ਕੁਝ ਦੇ ਦੇਵੇ, ਜਿੱਦਾਂ ਉਹਨਾਂ ਨੇ ਬਾਕੀ ਮਾਫ ਮੂਫ ਕੀਤੇ, ਸ਼ਾਇਦ ਇਹ ਵੀ ਮਾਫ ਮੂਫ ਨਾ ਕਰਾ ਕੇ ਜਿਹੜੀ ਉਹ ਲੈ ਜਾਵੇ। ਬਾਕੀ ਉਹ ਦੇਖਣਾ ਪਊਗਾ, ਪਰ ਸਜ਼ਾ ਇਸ ਨੂੰ ਜਿਹੜੀ ਇਸ ਟਾਈਮ ਜ਼ਰੂਰ ਹੋ ਚੁੱਕੀ ਹੈ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਮਾਰਕੋ ਰੂਬੀਓ ਆ, ਉਹ ਕਹਿੰਦੇ ਆ ਵੀ ਕੁਛ ਜਿਹੜੀ ਪ੍ਰੋਗਰੈਸ ਆ ਉਹ ਇਰਾਨ ਦੀ ਜਿਹੜੀ ਪੀਸ ਟਾਕਸ ਚੱਲ ਰਹੀ ਆ ਉਹਦੇ ਵਿੱਚ ਹੋ ਰਹੀ ਹੈਗੀ ਆ, ਪਰ ਉਹ ਕਹਿੰਦੇ ਵੀ ਅਸੀਂ ਜਿਹੜਾ, ਉਹ ਕਹਿੰਦੇ ਆ ਵੀ ਇਰਾਨ ਵਾਲੇ ਅਸੀਂ ਸਟੇਟ ਆਫ ਹਾਰਮੋਜ਼ ਦੇ ਉੱਤੇ ਟੋਲਿੰਗ ਜਿਹੜਾ ਲਾਵਾਂਗੇ, ਟੋਲਿੰਗ ਟੈਕਸ ਲਾਵਾਂਗੇ, ਉਸ ਨੂੰ ਅਸੀਂ ਰਿਜੈਕਟ ਕਰ ਰਹੇ ਹੈਗੇ ਆ। ਸੋ ਇਹ ਵੀ ਸਰੋਤਿਆਂ ਨੂੰ ਦੱਸਦੇ ਰਹੀਏ, ਜਦੋਂ ਜੰਗ ਸ਼ੁਰੂ ਹੋਈ ਸੀ ਉਹ ਕਿਸੇ ਤਰ੍ਹਾਂ ਦਾ ਵੀ ਉੱਥੇ ਟੋਲ ਨਹੀਂ ਲੱਗਦਾ ਸੀ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਹ ਅੱਜ ਸਵੇਰੇ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਆ ਵੀ ਇਨਡਾਇਰੈਕਟ ਨੈਗੋਸ਼ੀਏਸ਼ਨਸ ਤੇ ਮੇ ਵੀ ਕਹਿੰਦੇ ਪੋਟੈਂਸ਼ੀਅਲ ਡੀਲ, ਤਾਂ ਕਿ ਜਿਹੜਾ US ਇਜ਼ਰਾਈਲੀ ਜੰਗ ਆ ਇਰਾਨ ਦੇ ਨਾਲ ਖਤਮ ਹੋ ਚੁੱਕੇ, ਇਹ ਕਿਸੇ ਟਾਈਮ ਵੀ ਹੋ ਸਕਦੀ ਹੈਗੀ ਆ। ਸੋ ਪੀਸ ਐਗਰੀਮੈਂਟ ਦੇ ਵਿੱਚ ਟਰੰਪ ਉਹਨਾਂ ਦਾ ਮੇਨ ਆ ਵੀ ਜਿਹੜਾ ਯੂਰੇਨੀਅਮ ਆ ਉਹ ਉਹਨਾਂ ਨੂੰ ਦੇ ਦੇਣਾ ਚਾਹੀਦਾ। ਪਿਛਲੇ ਦਿਨਾਂ 'ਚ ਇਹ ਵੀ ਖਬਰ ਆਈ ਸੀ, ਰਸ਼ੀਆ ਵਾਲੇ ਕਹਿੰਦੇ ਸਾਨੂੰ ਦੇਣਾ ਚਾਹੀਦਾ, ਚਾਈਨਾ ਵਾਲੇ ਵੀ ਕਹਿੰਦੇ ਸੀ ਵੀ ਰਸ਼ੀਆ ਨੂੰ ਦੇ ਦੇਣਾ ਚਾਹੀਦਾ। ਪਾਕਿਸਤਾਨ ਆਰਮੀ ਦੇ ਚੀਫ ਫੀਲਡ ਮਾਰਸ਼ਲ ਜਿਹੜੇ ਸੈਯਦ ਮਨੀਰ ਹੈਗੇ ਆ, ਉਹ ਮੀਡੀਏਟਰ ਆ ਇਰਾਨ ਤੇ USA ਦੇ ਵਿੱਚ, ਉਹ ਇੱਕ ਵਾਰੀ ਫੇਰ ਤਹਿਰਾਨ ਨੂੰ ਜਾ ਰਹੇ ਹੈਗੇ ਆ। ਸਿਕਿਉਰਿਟੀ ਸੋਰਸਸ ਇਹ CBS ਨੂੰ ਉਹਨਾਂ ਨੇ ਦੱਸਿਆ ਆ, ਤੇ ਉਹ ਇਰਾਨੀਅਨ ਆਫੀਸ਼ੀਅਲਸ ਨੂੰ ਮਿਲਣਗੇ ਤਾਂ ਕਿ ਜਿਹੜੀ ਇਹ ਡੀਲ ਬਣਾਈ ਜਾ ਸਕੇ। ਮੀਨਵਾਈਲ ਜੋ ਇਜ਼ਰਾਈਲ ਆ ਉਹ ਲਗਾਤਾਰ ਲੈਬਨਾਨ ਦੇ ਵਿੱਚ ਅਟੈਕ ਕਰ ਰਿਹਾ। ਆਲਰੇਡੀ ਉਹਨਾਂ ਨੇ ਇੱਕ ਅਟੈਕ ਦੇ ਵਿੱਚ 10 ਜਣਿਆਂ ਦੀ ਮੌਤ ਹੋਈ, ਜਿਹਦੇ ਵਿੱਚ ਇੱਕ ਪੈਰਾਮੈਡਿਕ ਤੇ ਇੱਕ ਜਿਹੜਾ ਬੱਚਾ ਆ ਉਹ ਮਾਰਿਆ ਗਿਆ ਹੈਗਾ ਆ। ਸੋ US ਦੇ ਜਿਹੜੇ ਸਟਾਕਸ ਆ ਉਹ ਜ਼ਰੂਰ ਥੋੜੇ ਅਪ ਗਏ ਹੈਗੇ ਆ, ਜਿਹੜਾ ਕਿਉਂਕਿ ਜੋ ਜੰਗ ਆ ਉਹਦੇ ਵਿੱਚ ਇਹ ਲੱਗ ਰਿਹਾ ਵੀ ਹਾਂ ਹੁਣ ਕੋਈ ਨਾ ਕਿਤੇ ਜਿਹੜਾ ਪੀਸਫੁਲ ਸਮਝੌਤਾ ਆ ਹੋ ਸਕਦਾ ਹੈਗਾ ਆ। ਈਵਨ ਦੋ ਤੇਲ ਦੀਆਂ ਕੀਮਤਾਂ ਹਜੇ ਵੀ ਕਾਫੀ ਹਾਈ ਹੈਗੀਆਂ ਆ, ਪਰ ਜੋ ਡਾਓ ਜੋਨ ਇੰਡਸਟਰੀਅਲ ਤੇ ਨੈਸਡੈਕ ਆ ਉਹ ਸਾਰੇ ਥੋੜਾ ਅੱਜ ਅਪ ਗਏ ਹੈਗੇ ਆ। ਜੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀਗਾ ਵੀ ਜਿਹੜੇ ਵਾਰ ਦੀਆਂ ਪਾਵਰਸ ਨੂੰ ਘਟਾਉਣ ਵਾਲੇ ਜਿਹੜੇ ਬਿੱਲ ਦੇ ਉੱਤੇ ਵੋਟ ਕਰਾਏ ਬਗੈਰ ਹੀ ਜਿਹੜੇ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੇ ਸਦਨ ਨੂੰ ਬਰਖਾਸਤ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਸੀ, ਕਿਉਂਕਿ ਮੈਮੋਰੀਅਲ ਡੇ ਵੀਕਐਂਡ ਵੀ ਆ ਰਿਹਾ ਹੈਗਾ ਆ। ਉਸੇ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਸੈਨੇਟ ਦੀ GOP ਆ, ਉਹ ਵੀ ਟਰੰਪ ਹੋਣਾ ਦੇ ਜਿਹੜੇ $1.8 ਬਿਲੀਅਨ ਫਰੈਂਡਸ ਐਂਡ ਫੈਮਿਲੀ ਪੇ ਆਊਟ ਸਲਸ਼ ਫੰਡ ਨੂੰ ਲੈ ਕੇ ਫਰਸਟ੍ਰੇਟਡ ਆ, ਤੇ ਉਹਦੇ ਤੇ ਸਵਾਲ ਵੀ ਜਿਹੜੇ ਉਹ ਹੋ ਰਹੇ ਆ। ਤੇ ਇਸੇ ਕਰਕੇ ਹਾਊਸ ਦੇ ਵਿੱਚ ਜਿਹੜਾ ਆਈਸ ਨੂੰ ਲੈ ਕੇ, ਆਈਸ ਦੀ ਮਨੀ ਨੂੰ ਲੈ ਕੇ ਵੋਟ ਹੋਣੀ ਸੀ, ਉਹ ਵੀ ਹੁਣ ਡਿਲੇ ਜਿਹੜੀ ਉਹ ਹੋ ਗਈ ਹੈਗੀ ਆ। ਸੋ ਰਿਪਬਲਿਕਨਸ ਨੇ ਜਿਹੜੇ ਬਿਲੀਅਨਸ ਆਫ ਡਾਲਰ ਐਡੀਸ਼ਨਲ ਫੰਡਿੰਗ ਜਿਹੜੀ ਆਈਸ ਏਜੰਸੀ, ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀਜ਼ ਦੇ ਲਈ ਹੋਣੀ ਸੀ, ਉਸ ਦੇ ਉੱਤੇ ਵੋਟ ਨਹੀਂ ਕਰਾਈ ਹੈਗੀ। ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ, ਕਹਿੰਦੇ ਵੀ ਉਸਨੇ ਬੇਸਿਕਲੀ ਇਸ ਬਿੱਲ ਨੂੰ ਡੀਰੇਲ ਕਰ ਦਿੱਤਾ ਹੈਗਾ ਆ। ਜਿਹੜੇ ਸੈਨੇਟ ਦੇ ਰਿਪਬਲਿਕਨਸ ਆ, ਉਹਨਾਂ ਨੇ ਐਕਟਿੰਗ ਅਟਾਰਨੀ ਜਨਰਲ ਨੂੰ ਸਵਾਲ ਜਿਹੜੇ ਉਹ ਪੁੱਛੇ ਸੀਗੇ ਪੇ ਆਊਟ ਫੰਡ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਦੋ ਜਿਹੜੇ ਸੈਨੇਟ GOP ਦੇ ਏਡਸ ਆ ਕੰਮ ਕਰਨ ਵਾਲੇ ਇਸ ਮੀਟਿੰਗ ਦੇ ਨਾਲ ਜੁੜੇ ਹੋਏ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਕੋਈ ਵੀ ਬੰਦਾ ਜਿਹੜਾ ਇਸ ਮਨੀ ਦੇ ਲਈ ਐਲੀਜੀਬਲ ਜਿਹੜਾ ਹੋਊਗਾ, ਕੋਈ ਇਸ ਦੇ ਉੱਤੇ ਗਾਰਡ ਰੇਲਸ ਨਹੀਂ ਹੋਣਗੀਆਂ, ਵੀ ਜਿਹੜੇ ਕਨਵਿਕਟ ਵੀ ਹੋਏ ਆ ਕੈਪੀਟਲ 6 ਦੀ ਜਿਹੜੀ ਹਿੰਸਾ ਦੇ ਲਈ, ਅਟੈਕ ਕਰਨ ਦੇ ਲਈ, ਉਹ ਵੀ ਇਸ ਤੋਂ ਬੈਨੀਫਿਟ ਜਿਹੜੇ ਉਹ ਲੈ ਸਕਦੇ ਆ। ਆਲਰੇਡੀ ਜਿਹੜਾ ਪ੍ਰਾਊਡ ਬॉयਜ਼ ਵਾਲਾ, ਜਿਸ ਨੂੰ ਟਰੰਪ ਹੋਣਾ ਨੇ ਉਸ ਨੂੰ 20 ਸਾਲ ਦੀ ਸਜ਼ਾ ਵੀ ਜਿਹੜੀ ਹੋਈ ਸੀ, ਉਹਨੇ ਤਾਂ ਕਹਿੰਦਾ ਵੀ ਮੈਨੂੰ ਇਹਦੇ ਵਿੱਚੋਂ $4-5 ਮਿਲੀਅਨ ਜਿਹੜਾ ਉਹ ਮਿਲ ਜਾਣਾ ਚਾਹੀਦਾ, ਕਹਿੰਦਾ ਵੀ ਮੇਰਾ ਕੰਮ ਬਹੁਤ ਜ਼ਿਆਦਾ ਜਿਹੜਾ ਉਹ ਖਰਾਬ ਹੋ ਗਿਆ। ਸੋ ਉਦਾਂ ਦੇ ਹੋਰ ਬਥੇਰੇ ਆ ਜਿਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਮਾਰਿਆ, ਕੁੱਟਿਆ, ਉਹ ਵੀ ਕਹਿੰਦੇ ਵੀ ਇਸ ਮਨੀ, ਇਸ ਰਾਸ਼ੀ ਦੇ ਵਿੱਚੋਂ ਜਿਹੜੀ ਉਹ ਮਨੀ ਲੈ ਸਕਣਗੇ। ਸੋ ਉਸ ਨੂੰ ਲੈ ਕੇ ਕੁਝ ਵੀ ਜਿਹੜਾ ਉਹ ਨਹੀਂ ਸੀਗਾ। ਸੈਨੇਟ ਮੈਜੋਰਟੀ ਲੀਡਰ ਜਿਹੜੇ ਜੌਨ ਥੂਨ ਆ, ਉਹਨਾਂ ਨੇ ਵੀ ਜਿਹੜਾ ਉਹ ਕਿਹਾ ਵੀ ਇਸ ਨੂੰ ਲੈ ਕੇ ਉਹਨਾਂ ਨੂੰ ਕੰਸਰਨਸ ਜਿਹੜੇ ਉਹ ਹੈਗੇ ਆ। ਉਧਰ ਬਾਲਰੂਮ ਨੂੰ ਟਰੰਪ ਹੁਣੀ ਇਹ ਕਹਿ ਕੇ ਜਿਹੜਾ ਪ੍ਰਮੋਟ ਕਰਦੇ ਰਹੇ ਵੀ ਇਹ ਤਾਂ ਪ੍ਰਾਈਵੇਟ ਮਨੀ ਦੇ ਨਾਲ ਬਣਨਾ ਆ, ਪਰ ਉਹਦੇ ਲਈ ਹੁਣ ਇਹਨਾਂ ਨੇ $1 ਬਿਲੀਅਨ ਦੀ ਜਿਹੜੀ ਉਹ ਮੰਗ ਕੀਤੀ ਆ, ਉਹ ਵੀ ਇਹਨਾਂ ਬਿੱਲਾਂ ਦੇ ਵਿੱਚ ਜਿਹੜੀ ਉਹ ਜੋੜੀ ਹੋਈ ਸੀਗੀ, ਜਿਸ ਕਰਕੇ ਹਰਜੋਤ ਸਿੰਘ ਜੀ ਇਹ ਜਿਹੜਾ ਬਿੱਲ ਆ ਵਿੱਚ ਵਿਚਾਲੇ ਹੀ ਜਿਹੜਾ ਹੁਣ ਫੇਲ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ। ਹੋ ਸਕਦਾ ਵੀ ਪਾਸ ਹੋ ਜਾਵੇ ਜਾਂ ਨਹੀਂ, ਆਉਣ ਵਾਲਾ ਸਮਾਂ ਆ, ਪਰ ਹਾਲ ਦੀ ਘੜੀ ਉਸ ਦੇ ਉੱਤੇ ਵੋਟ ਇਸ ਲਈ ਨਹੀਂ ਕਰਵਾਈ ਗਈ ਕਿਉਂਕਿ ਇਸ ਨੂੰ ਲੈ ਕੇ ਰਿਪਬਲਿਕਨਸ ਵੀ ਕਈ ਜਿਹੜੇ ਆ ਉਹ ਸਵਾਲ ਪੈਦਾ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਹੁਣ ਰੀਸੈਸ ਦੇ ਉੱਤੇ ਆ ਕਾਂਗਰਸ, ਤੇ ਇਹਨਾਂ ਨੇ 1 ਜੂਨ ਦੀ ਜਿਹੜੀ ਡੈਡਲਾਈਨ ਟਰੰਪ ਹੋਣਾ ਨੇ ਦਿੱਤੀ ਹੋਈ ਹੈਗੀ ਆ ਵੀ ਫੰਡ ਕਰੋ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ, ਤੇ ਉਹਦੇ ਵਿੱਚ ਕਹਿੰਦੇ ਵੀ ਹੁਣ ਇਹਨਾਂ ਨੂੰ ਕੋਈ ਨਵਾਂ ਰਸਤਾ ਜਿਹੜਾ ਉਹ ਬਣਾਉਣਾ ਜਿਹੜਾ ਉਹ ਪਵੇਗਾ। ਪਰ ਇਹ ਆ ਵੀ ਜਿਹੜਾ $1 ਬਿਲੀਅਨ ਦੀ ਬਾਲਰੂਮ ਦੇ ਨਾਲ ਸੰਬੰਧਿਤ ਜਿਹੜੀ ਮਨੀ, ਤੇ ਐਂਟੀ ਵੈਪਨਾਈਜੇਸ਼ਨ ਫੰਡ ਜਿਹੜਾ $1.8 ਬਿਲੀਅਨ ਵਾਲਾ ਆ, ਉਹਦੇ ਕਰਕੇ ਜਿਹੜੇ ਆਈਸ ਦੇ ਤੇ ਬਾਰਡਰ ਪੈਟਰੋਲ ਦੇ 3 ਸਾਲਾਂ ਦੀ ਜਿਹੜੀ ਫੰਡਿੰਗ ਦੇ ਉੱਤੇ ਜਿਹੜੀ ਵੋਟ ਹੋਣੀ ਸੀ, ਉਹ ਵਿੱਚ ਵਿਚਾਲੇ ਹੀ ਜਿਹੜੀ ਉਹ ਰਹਿ ਗਈ ਆ, ਉਹ ਬੇਸਿਕਲੀ ਫੈਲ ਅਪਾਰਟ ਜੀ। ਤੇ ਅਗਲੀ ਖਬਰ ਹਾਂਜੀ ਹਰਜੋਤ ਸਿੰਘ ਜੀ, ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈ ਕੇ ਆਪਾਂ ਵਾਪਸ ਆਉਣਾ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਖਬਰਾਂ ਦਾ ਸਿਲਸਿਲਾ ਹੈ ਉਸ ਨੂੰ ਇਦਾਂ ਹੀ ਜਾਰੀ ਰੱਖਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ
ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਪੰਜਾਬੀ ਰੇਡੀਓ ਪੰਜਾਬੀ ਰੇਡੀਓ ਨਿਰਮਲ ਭਾਜੀ ਹੁਣੀ ਵੀ ਜੁੜਨਾ ਆ, ਤੇ ਨਾਲ ਦੀ ਨਾਲ ਆਪਾਂ ਜੇ ਫਾਈਨੈਂਸ ਦੀ ਗੱਲ ਕਰਦੇ ਜਾਈਏ, ਕੰਜ਼ਿਊਮਰ ਸੈਂਟੀਮੈਂਟ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਡਾਊਨ ਗਿਆ ਹੈਗਾ ਆ। ਜੋ ਨਵੇਂ ਫਿਗਰਸ ਆਏ ਆ, ਇਹ ਖਾਸ ਕਰਕੇ ਇਰਾਨ ਦੀ ਜੰਗ ਤੇ ਤੇਲ ਦੀਆਂ ਜਿਹੜੀਆਂ ਕੀਮਤਾਂ ਆ ਉਹਨੂੰ ਲੈ ਕੇ ਹੋਇਆ। ਕਹਿੰਦੇ ਵੀ ਕੰਜ਼ਿਊਮਰ ਸੈਂਟੀਮੈਂਟ ਇੰਡੈਕਸ ਉਹ 44.8 ਤੇ ਆ ਗਿਆ, ਜੋ ਕਿ ਪ੍ਰੀਲਿਮਿਨਰੀ ਰੀਡਿੰਗ ਇਹਦੀ ਜਿਹੜੀ ਸੀ 48.2 ਤੇ ਸੀ। ਤੇ ਕਾਫੀ ਜ਼ਿਆਦਾ ਜਿਹੜਾ ਆ ਉਹ ਡਿੱਗ ਗਿਆ ਹੈਗਾ। ਇਹ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਜਿਹੜੇ ਸਰਵੇਜ਼ ਆ ਕੰਜ਼ਿਊਮਰ ਦੇ ਮਾਮਲੇ ਦੇ ਵਿੱਚ, ਉਹਨਾਂ ਦੇ ਵਿੱਚ ਇਹ ਆਇਆ ਹੈਗਾ ਆ। ਸੋ ਤੀਜਾ ਮਹੀਨਾ ਆ ਲਗਾਤਾਰ ਜੋ ਸਪਲਾਈ ਦੀ ਡਿਸਟਰਪਸ਼ਨ ਆ ਬਹੁਤ ਜ਼ਿਆਦਾ ਸਟੇਟ ਆਫ ਹਾਰਮੋਜ਼ ਨੂੰ ਲੈ ਕੇ, ਤੇ ਗੈਸੋਲੀਨ ਦੀਆਂ ਪ੍ਰਾਈਸਸ ਬਹੁਤ ਉੱਪਰ ਆ। ਸੋ ਤੀਜਾ ਮਹੀਨਾ ਲਗਾਤਾਰ ਹੋ ਗਿਆ, ਲੋਕਾਂ ਦਾ ਜਿਹੜਾ ਕੌਨਫੀਡੈਂਸ ਆ ਉਹ ਹੁਣ ਕਾਫੀ ਘਟਦਾ ਜਾ ਰਿਹਾ ਆ, ਤੇ ਕੀਮਤਾਂ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਵੱਧ ਰਹੀਆਂ ਜੀ। ਤੇ ਹੁਣ ਆਪਾਂ ਜੋੜਦੇ ਹਾਂ ਨਾਲ ਨਿਰਮਲ ਮਾਨ ਜੀ ਨੂੰ। ਹਾਂਜੀ ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਬਾਕੀ ਸਾਰਿਆਂ ਨੂੰ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਜਿੱਦਾਂ ਹਰਜੋਤ ਭਾਜੀ ਕਹਿ ਰਹੇ ਸੀਗੇ ਵੀ ਕੰਜ਼ਿਊਮਰ ਲੈਵਲ ਇਕਨੋਮੀ ਨੂੰ ਲੈ ਕੇ ਬੜਾ ਡਾਊਨ ਜਿਹੜਾ ਉਹ ਚੱਲ ਰਿਹਾ ਆ ਉਹਨਾਂ ਦਾ ਜਿਸ ਤਰੀਕੇ ਦੇ ਨਾਲ। ਸੋ ਇਸ ਸੰਬੰਧ ਦੇ ਵਿੱਚ ਕੀ ਜਿਹੜਾ ਇਸ ਟਾਈਮ ਚੱਲ ਰਿਹਾ, ਤੁਸੀਂ ਕੀ ਇਸ ਦੇ ਬਾਰੇ ਦੱਸਣਾ ਚਾਹੁੰਦੇ ਹੋ? ਸਿਰਫ ਨਹੀਂ, ਬਿਲਕੁਲ ਹਰਜੋਤ ਭਾਜੀ ਨੇ ਠੀਕ ਕਿਹਾ ਕਿ ਇਸ ਟਾਈਮ ਹਿਸਟੋਰੀਕਲੀ ਲੋ ਹੈਗਾ ਕੰਜ਼ਿਊਮਰ ਜਿਹੜਾ ਕੌਨਫੀਡੈਂਸ ਹੈ। ਪਲੱਸ ਔਨ ਟੌਪ ਆਫ ਦੈਟ ਜਿਹੜੀ ਆਪਾਂ ਜਿਹੜੀ ਇਨਫਲੇਸ਼ਨ ਦੀ ਗੱਲ ਕਰੀਏ ਤੇ ਇਨਫਲੇਸ਼ਨ ਵੀ ਚੱਲਦੀ ਪਈ ਹੈ ਤਕਰੀਬਨ 3.8, ਪਰ ਬਾਈ ਐਂਡ ਆਫ ਦਿਸ ਈਅਰ ਐਕਸਪੈਕਟਡ ਹੈਗਾ ਇਨਫਲੇਸ਼ਨ ਦਾ ਜਿਹੜਾ 4.5 ਤੇ ਪਹੁੰਚ ਜਾਊਗੀ। ਸੋ ਓਵਰਆਲ ਅਨਐਮਪਲੋਇਮੈਂਟ ਜਿਹੜੀ ਹੈ ਉਹ ਕਹਿਣ ਦੇ ਹਿਸਾਬ ਨਾਲ ਘੱਟ ਆ, ਬਿਕਾਜ਼ 4.2% ਚੱਲਦੀ ਪਈ ਹੈ। ਪਰ ਸਭ ਤੋਂ ਹਾਈਐਸਟ ਜਿੱਦਾਂ ਹੁਣ ਭਾਜੀ ਨੇ ਕਿਹਾ ਕਿ ਕੰਜ਼ਿਊਮਰ ਕੌਨਫੀਡੈਂਸ ਜਿਹਦੇ ਕਰਕੇ ਅਜੇ ਵੀ ਜਿਹੜਾ ਵੱਡਾ ਇੰਪੈਕਟ ਪੈਂਦਾ ਪਿਆ ਸਟੇਟ ਆਫ ਹਾਰਮੂਜ਼, ਟ੍ਰੇਡ ਦਾ ਜਿਹੜਾ ਚੱਲਦੀ ਪਈ ਅਜੇ ਵੀ ਟੈਰਿਫ ਵਾਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਔਰ ਓਵਰਆਲ ਕੰਜ਼ਿਊਮਰ ਜਿਹੜਾ ਡੈਟ ਹੈ ਦੈਟ ਇਜ਼ ਆਲਸੋ ਇੰਪੈਕਟਿੰਗ ਨੈਗੇਟਿਵਲੀ, ਬਿਕਾਜ਼ ਕੰਜ਼ਿਊਮਰ ਡੈਟ ਹੈ ਜੇ ਆਪਾਂ ਸਾਰਾ ਹਾਊਸ ਹੋਲਡ ਡੈਟ ਕਰੀਏ ਸਾਰਾ ਕਰਕੇ, ਸੋ ਕਲੋਜ਼ ਟੂ $19 trillion ਹੈ, ਵਿਚ ਇਜ਼ ਹਾਈਐਸਟ ਇਨ ਹਿਸਟਰੀ ਆਫ ਮੈਨਕਾਈਂਡ। ਅਜੇ ਤੱਕ ਇੰਨਾ ਜ਼ਿਆਦਾ ਡੈਟ ਹੋਇਆ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਕੰਟਰੀਬਿਊਟ ਕਰਦੀਆਂ ਨੇ, ਚੀਜ਼ਾਂ ਜਿਹੜੀਆਂ ਨੇ ਅਨਫੋਰਚੂਨੇਟਲੀ ਅਜੇ ਚੰਗੀਆਂ ਨਹੀਂ ਹੈਗੀਆਂ ਜੀ। ਇਸੇ ਸੰਬੰਧ ਵਿੱਚ ਨਿਰਮਲ ਮਾਨ ਜੀ ਦੱਸਿਓ ਵੀ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਡੈਟ ਬਹੁਤ ਹੀ ਜ਼ਿਆਦਾ ਜਿਹੜਾ ਉਹ ਹੋ ਗਿਆ ਆ। ਇੱਕ ਇਹ ਵੀ ਆંકੜਾ ਆਇਆ ਵੀ ਜਿਹੜਾ ਟੋਟਲ ਡੈਟ ਆ ਲੋਕਾਂ ਦੇ ਉੱਤੇ ਉਹ ਅਮਰੀਕਾ ਦੀ GDP ਦੇ ਬਰਾਬਰ ਹੋ ਚੁੱਕਾ ਆ। ਸੋ ਇਹ ਇੱਕ ਬੜਾ ਖਤਰਨਾਕ ਰੁਝਾਨ ਆ ਕਿ ਇਜ਼ ਦਿਸ ਨਾਰਮਲ? ਨਹੀਂ, ਇਟਸ ਨਾਟ ਨਾਰਮਲ। ਇਹ ਤੋਂ ਘੱਟ ਵੀ ਡੈਟ ਪਹਿਲਾਂ ਹੋਇਆ ਔਰ ਮਾਰਕੀਟ ਜਿਹੜੀ ਇੱਕ ਵੱਡੇ ਲੈਵਲ ਤੇ ਕ੍ਰੈਸ਼ ਕੀਤੀ ਹੈ, ਕਿਉਂਕਿ ਇਸ ਟਾਈਮ ਮਾਰਕੀਟ ਖਾਸ ਕਰਕੇ ਜਿਹੜੀ ਵੀ ਇੱਕ ਐਂਬੀਗੁਇਟੀ ਕ੍ਰੀਏਟ ਕੀਤੀ ਜਾਂਦੀ ਹੈ, ਸਟਾਕ ਮਾਰਕੀਟ ਉੱਪਰ ਥੱਲੇ ਹੁੰਦੀ ਪਈ ਹੈ, ਉਹਦੇ ਕਰਕੇ ਲੱਗਦਾ ਕਿ ਹਾਂ ਵੀ ਮਾਰਕੀਟ ਬੜੀ ਸਟੇਬਲ ਹੈ, ਪਰ ਆਉਣ ਵਾਲੇ ਟਾਈਮ ਜ਼ਿਆਦਾ ਪਤਾ ਲੱਗੂਗਾ ਕਿ ਬਣਦਾ ਕੀ ਹੈ। ਪਰ ਅਨਫੋਰਚੂਨੇਟਲੀ ਦਿਸ ਇਜ਼ ਵੈਰੀ ਹਾਈ। ਔਰ ਜੇ ਆਪਾਂ ਸਿਰਫ ਕ੍ਰੈਡਿਟ ਕਾਰਡ ਗੱਲ ਦੀ ਡੈਟ ਦੀ ਕਰੀਏ ਉਹ ਵੀ ਆਲਮੋਸਟ ਕਲੋਜ਼ ਟੂ $1.3 trillion ਪਹੁੰਚ ਚੁੱਕਿਆ। ਸੋ ਹਰ ਪਾਸੇ ਹੀ ਜਿਹੜੀ ਚੀਜ਼ ਹੈ ਅਨਫੋਰਚੂਨੇਟਲੀ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਜ਼ਿਆਦੀਆਂ ਜਿਹੜੀਆਂ ਨੇ ਇਸ ਟਾਈਮ ਸਟ੍ਰੈਸਡ ਆਊਟ ਨੇ, ਔਰ ਫੋਰਕਲੋਜ਼ਰ ਜਿਹੜੇ ਨੇ ਹਾਈਐਸਟ ਇਨ ਲਾਸਟ 8 years ਉਹ ਵੀ ਵੱਧਦੇ ਪਏ ਨੇ। ਕੰਸਟਰਕਸ਼ਨ ਘਰਾਂ ਦੀ ਜਿਹੜੀ ਸੇਲ ਹੈ ਉਹ ਵੀ ਮੈਜੋਰਿਟੀ 1-2 ਸਟੇਟਾਂ ਛੱਡ ਕੇ ਘਰਾਂ ਦੀਆਂ ਪ੍ਰਾਈਸਿਸ ਅਬਾਊਟ 5 to 10% ਫਾਲ ਕਰਦੀਆਂ ਪਈਆਂ ਨੇ। ਸੋ ਚੀਜ਼ਾਂ ਜਿਹੜੀਆਂ ਨੇ ਇਸ ਟਾਈਮ ਦੇ ਆਰ ਨਾਟ ਗੁੱਡ। ਤੇ ਤੁਸੀਂ ਜਿਹੜੀ ਤੁਹਾਡੀ ਸਰਵਿਸ ਆ ਉਹ ਆ ਕੇ ਕਿੱਦਾਂ ਹੈਲਪ ਕਰ ਸਕਦੀ ਆ? ਡੈਫੀਨਿਟਲੀ ਜੀ, ਆਪਾਂ ਬਿਕੋਜ਼ ਜਿਹੜਾ ਕਿਉਂਕਿ ਬਹੁਤੇ ਖਰਚੇ ਆਪਾਂ ਕੰਟਰੋਲ ਨਹੀਂ ਕਰ ਸਕਦੇ, ਔਰ ਡੈਟ ਦੇ ਵਿੱਚ ਇੱਕ ਜਿਹੜਾ ਮੇਜਰ ਇੰਪੈਕਟ ਪੈਂਦਾ ਪਿਆ ਜਿਹਦੇ ਵਿੱਚ ਮੈਡੀਕਲ ਡੈਟ ਹੋ ਗਿਆ, ਤੁਹਾਡੇ ਕ੍ਰੈਡਿਟ ਕਾਰਡ ਦਾ ਡੈਟ ਹੋ ਗਿਆ, ਕੋਈ ਵੀ ਅਨਸਿਕਿਉਰਡ ਡੈਟ ਹੋ ਗਿਆ, ਔਰ ਸਭ ਤੋਂ ਜ਼ਿਆਦਾ ਹਾਈਲੀ ਇੰਪੈਕਟਫੁਲ ਡੈਟ ਇਹ ਹੁੰਦਾ। ਔਰ ਮੋਸਟਲੀ ਜਿਹੜਾ ਸਾਡੀ ਕਮਿਊਨਿਟੀ ਆਲਮੋਸਟ ਸਾਰੀ ਕਮਿਊਨਿਟੀਆਂ ਇਹਨੂੰ ਥੋੜਾ ਜਿਹਾ ਅੱਖੋਂ ਪਰੋਖਾ ਕਰ ਦਿੰਦੀਆਂ ਨੇ, ਬਿਕੋਜ਼ ਦੇ ਗੈਟ ਯੂਜ਼ਡ ਟੂ ਪੇਇੰਗ ਮੰਥਲੀ ਮਿਨੀਮਮ ਪੇਮੈਂਟ, ਔਰ ਓਵਰ ਦਾ ਈਅਰਸ ਜਿੱਥੇ ਪੈਸੇ ਪੇ ਕਰਨੇ ਹਨ 10,000 ਉੱਥੇ ਜਾ ਕੇ 40,000 ਪੇ ਕਰਦੇ ਆ, ਔਰ ਸਲੋਲੀ ਆਪਣਾ ਪੂਰੀ ਜਿਹੜੀ ਸੇਵਿੰਗਸ ਨੇ ਉਹਨੂੰ ਉਹ ਲੀਚ ਆਊਟ ਕਰਦੀਆਂ ਰਹਿੰਦੀਆਂ ਨੇ। ਸੋ ਮੈਂ ਤੇ ਇਹੀ ਕਹਾਂਗਾ ਕਿ ਜਿਹੜੇ ਵੀ ਤੁਹਾਡੇ ਆਊਟਸਟੈਂਡਿੰਗ ਡੈਟ ਨੇ, ਖਾਸ ਕਰਕੇ ਅਨਸਿਕਿਉਰਡ ਡੈਟ, ਅਸੀਂ ਉਹਨੂੰ ਅੱਧੇ ਤੋਂ ਵੱਧ ਮਾਫ ਕਰਾ ਸਕਦੇ ਹਾਂ, ਔਰ ਬਾਕੀ ਰਹਿੰਦੇ ਦੀ ਆਸਾਨ ਕਿਸ਼ਤਾਂ ਬਣਾ ਦਿੰਦੇ ਹਾਂ। ਐਂਡ ਯੂ ਡੂ ਨਾਟ ਹੈਵ ਟੂ ਪੇ ਅ ਸਿੰਗਲ ਪੈਨੀ ਜਿੰਨੇ ਤੇ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਇਟਸ ਵੈਰੀ ਇੰਪੋਰਟੈਂਟ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਜੇ ਜ਼ਿਆਦਾ ਵੇਟ ਕਰਾਂਗੇ ਤੇ ਹੋਰ ਕੰਮ ਖਰਾਬ ਹੋ ਸਕਦਾ। ਮੇਰੇ ਹਿਸਾਬ ਨਾਲ ਜਿਹੜੀ ਜਨਰਲੀ ਮੈਂ ਇਹ ਕਹਿਣਾ ਹੁੰਦਾ ਕਿ ਜੇ ਲਾਸਟ 2 to 3 months ਜੇ ਤੁਸੀਂ ਮਿਨੀਮਮ ਪੇਮੈਂਟ ਦੇ ਰਹੇ ਹੋ ਔਰ ਤੁਸੀਂ ਮਿਨੀਮਮ ਪੇਮੈਂਟ ਤੋਂ ਵੱਧ ਨਹੀਂ ਅਫੋਰਡ ਕਰ ਸਕਦੇ, ਸੋ ਡੈਫੀਨਿਟਲੀ ਦੇयर इज
ਸਿਚੁਏਸ਼ਨ ਜਿੱਥੇ ਤੁਹਾਨੂੰ ਇਸ ਟਾਈਮ ਫਾਈਨੈਂਸ਼ੀਅਲ ਹਾਰਡਸ਼ਿਪ ਆ ਚੁੱਕੀ ਹੈ, ਤੁਸੀਂ ਕਾਲ ਕਰ ਲਓ ਸਾਡੇ ਸਟਾਫ ਨੂੰ। ਜਿੰਨੇ ਵੀ ਆਪਸ਼ਨਸ ਨੇ, ਚਾਹੇ ਉਹ ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀ ਹੈ, ਉਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਣੇ ਆਪ ਇਵੈਲੂਏਟ ਕਰਕੇ ਔਰ ਦੇਖ ਲਓ ਕਿ ਤੁਹਾਡੇ ਵਾਸਤੇ ਬੈਸਟ ਆਪਸ਼ਨ ਕੀ ਹੈ। ਸੋ ਨੰਬਰ ਮੈਂ ਦੱਸਦਾ ਜਾਵਾਂ, ਨੰਬਰ ਜੀ 888 888 9914 888-888-9914 ਔਰ ਵੈਬਸਾਈਟ ਹੈ ura.org, OORAAOORAA.org। ਜੀ ਹਰਜੋਤ ਜੀ, ਜੇ ਤੁਸੀਂ ਵੀ ਕੁਝ ਪੁੱਛਣਾ ਚਾਹੁੰਦੇ ਹੋ। ਇੱਕ ਮਿੰਟ ਹਰਜੋਤ ਜੀ, ਤੁਹਾਡੀ ਆਵਾਜ਼ ਨਹੀਂ ਸੁਣ ਤੁਹਾਡੀ ਆਵਾਜ਼ ਜੀ। ਹੁਣ ਪਹਿਲਾਂ ਬੋਲੋ। ਮੈਨੂੰ ਨਿਰਮਲ ਭਾਜੀ ਦੀ ਨਹੀਂ ਸੁਣਦੀ ਸੀ। ਹੁਣ ਨਹੀਂ, ਹੁਣ ਤੁਹਾਡੀ ਸੁਣ ਰਹੀ ਹੈ। ਹਾਂਜੀ, ਪੁੱਛੋ ਜੀ। ਮੈਂ ਤੁਹਾਡੇ ਬਾਰੇ ਗੱਲਾਂ ਕਰ ਰਿਹਾ। ਕਾਫੀ ਬੈਡ ਚੱਲ ਰਹੀ ਹੈਗੀ ਆ, ਆਪਾਂ ਸਾਰੇ ਦੇਖ ਰਹੇ ਆ। ਤੇ ਪਹਿਲਾਂ ਲੋਕਾਂ ਨੂੰ ਆਸ ਸੀ ਵੀ ਸ਼ਾਇਦ ਇੰਟਰਸਟ ਰੇਟ ਘਟ ਜਾਊਗਾ, ਕੁਝ ਹੋਊਗਾ। ਸੋ ਲੋਕਾਂ ਸਿਰ ਕਰਜ਼ਾ ਧੜਾ ਧੜ ਚੜ ਰਿਹਾ, ਕ੍ਰੈਡਿਟ ਕਾਰਡ ਘਸਾ ਰਹੇ ਆ ਲੋਕ, ਤੇ ਡੈਬਟ ਬਹੁਤ ਜ਼ਿਆਦਾ ਇਕੱਠੀ ਹੋ ਗਈ ਆ। ਆਪਾਂ ਓਵਰਆਲ ਅਮਰੀਕਾ ਤੇ ਵੀ ਬਹੁਤ ਜ਼ਿਆਦਾ ਚੜ ਗਈ ਹੈਗੀ ਆ। ਤੇ ਜ਼ਰੂਰ ਹੈ ਕੋਈ ਨਾ ਕੋਈ ਪੋਜ਼ਿਟਿਵ ਦੱਸੋ ਲੋਕਾਂ ਨੂੰ ਕਿੱਦਾਂ ਵਰਤਣਾ ਚਾਹੀਦਾ ਸਾਰਾ ਕੁਝ। ਬਿਲਕੁਲ, ਆਈ ਥਿੰਕ ਇਹਦੇ ਬਾਰੇ ਅੱਗੇ ਵੀ ਇਹ ਆਪਣਾ ਹਰਜੋਤ ਭਾਜੀ ਗਾਏ ਬਗਾਏ ਗੱਲ ਕਰਦੇ ਰਹੀਦਾ ਕਿ ਆਫ ਕੋਰਸ ਆਪਣੇ ਟਰਾਈ ਟੂ ਲਿਵ ਇਨ ਮੀਨਸ ਇੱਕ ਚੀਜ਼ ਜਿਹੜੀ ਕੱਲ ਟਰੰਪ ਨੇ ਹੋਰ ਵੀ ਕੋਸ਼ਿਸ਼ ਕੀਤੀ ਹੈ ਕਿ ਬੈਂਕਸ ਨੂੰ ਟੈਬ ਇਨ ਕਰਕੇ ਲੋਕਾਂ ਦੀ ਇਨਫੋਰਮੇਸ਼ਨ ਕਢਾ ਲਈਏ। ਸੋ ਹੈ ਤੇ ਅਨਫੋਰਚੂਨੇਟ, ਪਰ ਕਈ ਵਾਰ ਇਹਨੂੰ ਕੁੱਬੇ ਦੇ ਲੱਗੀ ਲੱਤ ਵਜੀ ਰਾਸ ਆ ਜਾਂਦੀ ਹੈ। ਸੋ ਜੇ ਲੋਕੀ ਜੇ ਆਪਣਾ ਕਰਜ਼ਾ, ਆਪਣੇ ਪੈਸੇ ਕੈਸ਼ ਸ਼ੁਰੂ ਕਰ ਦਿੰਦੇ ਯੂਜ਼ ਕਰਨਾ, ਤੇ ਉਹਦੇ ਨਾਲ ਡੈਟ ਦਾ ਜਿਹੜਾ ਮਸਲਾ ਕਾਫੀ ਲੈਵਲ ਤੇ ਹੱਲ ਹੋ ਜਾਂਦਾ। ਬਿਕੋਜ਼ ਫਿਰ ਤੁਸੀਂ ਉਨੇ ਹੀ ਖਰਚ ਸਕਦੇ ਜਿੰਨੇ ਤੁਹਾਡੇ ਕੋਲ ਹੈਗੇ ਨੇ, ਉਹ ਨਹੀਂ ਕਰ ਸਕਦੇ ਜਿਹੜੇ ਤੁਸੀਂ ਫਿਊਚਰ 'ਚ ਕਮਾਉਣੇ ਨੇ। ਸੋ ਅਨਫੋਰਚੂਨੇਟਲੀ ਇਹ ਤਾਂ ਆਪਸ਼ਨ ਹੈਗੀ ਹੈ, ਪਰ ਕੋਸ਼ਿਸ਼ ਕਰੋ ਕਿ ਇਸ ਟਾਈਮ ਜਿਹੜੀਆਂ ਵੀ ਚੀਜ਼ਾਂ ਨੇ, ਅਜੇ ਹੁਣ ਪਿਛਲੇ 2-4 ਦਿਨ ਦੀ ਗੱਲ ਹੈ, ਕਾਫੀ ਵਾਇਰਲ ਹੋ ਰਹੀਆਂ ਨੇ, ਜਿਹੜੀਆਂ ਅੱਜ ਤੋਂ 10 ਜਾਂ 15 ਸਾਲ ਪਹਿਲਾਂ ਦੀਆਂ, ਜਿਹੜੀਆਂ ਈਵਨ 7-8 ਸਾਲ ਪਹਿਲਾਂ ਦੀਆਂ ਗਰੋਸਰੀ ਰਸੀਦਾਂ ਨੇ। ਸੋ ਪ੍ਰਾਈਸਿਸ ਜਿਹੜੇ ਆ ਸਿਗਨੀਫਿਕੈਂਟਲੀ ਐਨੀਵੇਅਰ 50 to 100% ਵੀ ਵਧੇ ਨੇ ਪਿਛਲੇ 10-15 ਸਾਲਾਂ ਦੇ ਵਿੱਚ। ਤੇ ਚੀਜ਼ਾਂ ਮਹਿੰਗੀਆਂ ਨੇ, ਆਪਾਂ ਨੂੰ ਅਹਿਸਾਸ ਨਹੀਂ ਹੁੰਦਾ, ਹੌਲੀ ਹੌਲੀ ਚੀਜ਼ਾਂ ਵਧੀਆਂ ਨੇ। ਉੱਦਾਂ ਹੀ ਇਹ ਆਪਣਾ ਕਰਜ਼ਾ ਹੌਲੀ ਹੌਲੀ ਵੱਧਦਾ, ਆਪਾਂ ਨੂੰ ਅਹਿਸਾਸ ਨਹੀਂ ਹੁੰਦਾ। ਸੋ ਮੈਂ ਤਾਂ ਇਹ ਕਹਿੰਦਾ ਕਿ ਜਿਹੜੇ ਤੁਸੀਂ ਮਿਨੀਮਮ ਪੇਮੈਂਟਾਂ ਕਰਦੇ ਪਏ ਹੋ, ਦੇयर ਇਜ਼ ਅ ਸੋਲਿਊਸ਼ਨ, ਅਨਲੈਸ ਐਡਮਿਨਿਸਟ੍ਰੇਸ਼ਨ ਇਹਨੂੰ ਵੀ ਚੇਂਜ ਕਰਦੇ, ਉਹ ਤੋਂ ਪਹਿਲਾਂ ਤੁਸੀਂ ਇਨਰੋਲ ਹੋ ਜਾਓ। ਔਰ ਆਲਮੋਸਟ ਆਲ ਸਟੇਟ ਜਿਹੜੇ ਵੀ ਹੈਗੇ ਨੇ, 50 ਸਟੇਟਸ ਇਹ 'ਚ ਆਪਾਂ ਕੰਮ ਕਰਦੇ ਹਾਂ। ਆਲ ਲਾਇਰ ਬੇਸਡ, ਤੁਹਾਨੂੰ ਕੋਈ ਵੀ ਲੀਗਲ ਇੰਪਲੀਕੇਸ਼ਨ ਕੁਛ ਵੀ ਹੋਏਗਾ, ਵਿਲ ਟੇਕ ਕੇਅਰ ਆਫ ਦੈਟ। ਔਰ ਬਿਫੋਰ ਆਫਟਰ ਪੇਇੰਗ ਐਵਰੀਥਿੰਗ, ਸਾਰਾ ਕੁਝ ਪੇ ਕਰਨ ਤੋਂ ਬਾਅਦ ਵੀ you can still save more than 50% on your outstanding debt. ਜੀ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਜੀ। ਜੀ 888 888 9914 888-888-9914। ਜੀ ਬਹੁਤ ਧੰਨਵਾਦ ਨਿਰਮਲ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕਸ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ, ਨਿਰਮਲ ਮਾਨ ਜੀ ਦੇ ਨਾਲ ਆਪਾਂ ਇੱਕ ਮਾਰਕੀਟ ਪਲਸ ਪ੍ਰੋਗਰਾਮ ਵੀ ਵੀਕਲੀ ਜਿਹੜਾ ਉਹ ਸ਼ੁਰੂ ਕੀਤਾ ਆ, ਜਿਸ ਦੇ ਵਿੱਚ ਆਪਾਂ ਯੂਐਸ ਦੀ ਇਕਨੋਮੀ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਆਪਾਂ ਹਰ ਫਰਾਈਡੇ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਸ ਨੂੰ ਪੋਸਟ ਕੀਤਾ ਜਾਂਦਾ ਆ ਵੀਡੀਓ ਦੇ ਰੂਪ 'ਚ। ਸੋ ਉਹ ਵੀ ਦੇਖਣਾ ਨਾ ਭੁੱਲਿਆ ਕਰੋ। ਸੋ ਸੋਸ਼ਲ ਮੀਡੀਆ ਦੇ ਨਾਲ ਸਾਡੇ ਜਿਹੜੇ ਉਹ ਜ਼ਰੂਰ ਜੁਆਇਨ ਜਿਹੜਾ ਉਹ ਕਰੋ। ਸੋ ਉਹਦੇ ਵਿੱਚ ਸਿਰਫ ਤੇ ਸਿਰਫ ਯੂਐਸ ਦੀ ਇਕਨੋਮੀ ਨੂੰ ਲੈ ਕੇ ਉਹਦੇ ਵਿੱਚ ਕਈ ਜਿਹੜੀਆਂ ਟਰਮਸ ਹੁੰਦੀਆਂ ਜਿਹਦੇ ਬਾਰੇ ਆਪਾਂ ਨੂੰ ਸੁਣਦੇ ਰਹਿੰਦੇ ਆ, ਉਹ ਹੈ ਕੀ ਆ, ਉਹਨਾਂ ਨੂੰ ਐਕਸਪਲੇਨ ਕਰਨ ਦੀ ਉਸ 'ਚ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਆਪਾਂ ਇੱਕ ਗੱਲ ਜਿਹੜੀ ਉਹ ਕਰਦੇ ਜਾਈਏ, ਨਿਊਜ਼ ਇੱਕ ਸ਼ੇਅਰ ਕਰਦੇ ਜਾਈਏ। ਕਹਿੰਦੇ ਵੀ ਈਰਾਨ ਵਾਲੇ ਸੋਚ ਰਹੇ ਆ ਵੀ ਜਿਹੜਾ ਯੂਐਸ ਦਾ ਲੇਟੈਸਟ ਪੀਸ ਪ੍ਰਪੋਜ਼ਲ ਹੈਗਾ ਆ, ਵੀ ਉਸ ਦੇ ਉੱਤੇ ਵਿਚਾਰ ਜਿਹੜਾ ਉਹ ਕਰ ਰਹੇ ਆ। 3 ਮਹੀਨੇ ਹੋ ਗਏ ਆ ਇਸ ਲੜਾਈ ਸ਼ੁਰੂ ਹੋਇਆਂ ਨੂੰ, ਜਿਸ ਤੋਂ ਬਾਅਦ ਦੇ ਵਿੱਚ ਦੁਨੀਆ ਭਰ ਦੇ ਵਿੱਚ ਹਲਚਲ ਮਚੀ। ਗਲੋਬਲ ਐਨਰਜੀ ਪ੍ਰਾਈਸਿਸ ਬਹੁਤ ਜ਼ਿਆਦੀਆਂ ਉੱਤੇ ਚਲੇ ਗਈਆਂ। ਸੋ ਉਹ ਜਿਹੜੀ ਸਿਚੁਏਸ਼ਨ ਉੱਥੇ ਜਿਹੜੀ ਉਹ ਆ ਗਈ ਸੀਗੀ। ਸੋ ਹੁਣ ਕਹਿੰਦੇ ਟਰੰਪ ਹੋਣਾ ਨੇ ਕਿਹਾ ਵੀ ਉਹ ਕਪਲ ਆਫ ਡੇਜ਼ ਹੋਰ ਵੇਟ ਜਿਹੜੀ ਉਹ ਕਰਨਗੇ, ਪਰ ਈਰਾਨ ਦੇ ਵੱਲੋਂ ਇੱਦਾਂ ਦਾ ਇਸ਼ਾਰਾ ਆਇਆ ਆ ਵੀ ਜਿਹੜੇ ਪਹਿਲੋਂ ਗੈਪਸ ਸੀਗੇ, ਜੋ ਇਹ ਕਹਿ ਰਹੇ ਸੀ ਤੇ ਜੋ ਉਹ ਕਹਿ ਰਹੇ ਸੀ, ਉਹ ਗੈਪ ਜਿਹੜੇ ਉਹ ਹੁਣ ਘਟੇ ਹੈਗੇ ਆ। ਤੇ ਹੁਣ ਇਹਦੇ ਵਿੱਚ ਜਿਹੜਾ ਦੇਖਦੇ ਆ ਵੀ ਕੀ ਹੁੰਦਾ ਆ। ਪਰ ਈਰਾਨ ਵਾਲੇ ਕਹਿੰਦੇ ਵੀ ਅਸੀਂ ਹੁਣ ਇਸ ਦੇ ਉੱਤੇ ਵਿਚਾਰ ਕਰ ਰਹੇ ਹੈਗੇ ਆ। ਦੁਨੀਆ ਦੀ ਗਲੋਬਲ ਇਕਨੋਮੀ ਦੇ ਲਈ ਇਹ ਜਿਹੜੀ ਲੜਾਈ ਬੰਦ ਹੋਣੀ ਤੇ ਸਟ੍ਰੇਟ ਆਫ ਹਾਰਮੁਜ਼ ਦਾ ਖੁੱਲਣਾ ਇਸ ਟਾਈਮ ਕਾਫੀ ਜ਼ਿਆਦਾ ਇੰਪੋਰਟੈਂਟ ਬਣ ਚੁੱਕਾ ਆ। ਚੀਨ ਦੇ ਨਾਲ ਵੀ ਮੁਲਾਕਾਤ ਹੋ ਗਈ ਆ, ਉੱਥੇ ਵੀ ਗੱਲ ਜਿਹੜੀ ਸਟ੍ਰੇਟ ਆਫ ਹਾਰਮੁਜ਼ ਨੂੰ ਖੋਲ੍ਹਣ ਵਾਲੀ ਬਣੀ ਨਹੀਂ ਆ। ਸੋ ਲੜਾਈ ਤੋਂ ਪਹਿਲਾਂ ਸਾਰਾ ਕੁਝ ਠੀਕ ਚੱਲ ਰਿਹਾ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਦੇਖਿਆ ਵੀ ਈਰਾਨ ਨੇ ਇਸ ਤਰੀਕੇ ਦੇ ਨਾਲ ਜਿਹੜੇ ਸਟ੍ਰੇਟ ਆਫ ਹਾਰਮੁਜ਼ ਆ, ਉਸ ਨੂੰ ਹੀ ਜਿਹੜਾ ਉਹਨਾਂ ਨੇ ਰੋਕ ਦਿੱਤਾ ਹੈਗਾ, ਜਿਹਦੇ ਕਰਕੇ ਇਸ ਟਾਈਮ
ਘਮਸਾਨ ਜਿਹੜਾ ਉਹ ਜ਼ਿਆਦਾ ਵਧਿਆ ਪਿਆ ਹੈਗਾ ਆ। ਸੋ ਲੈਟਸ ਸੀ ਕੀ ਜਿਹੜਾ ਉਹ ਅੱਗੇ ਬਣਦਾ ਆ, ਪਰ ਆਉਣ ਵਾਲੇ ਕਹਿੰਦੇ ਵੀ ਇਸ ਟਾਈਮ ਉਹ ਵਿਚਾਰ ਕਰ ਰਹੇ ਨੇ US ਦੇ ਨਵੇਂ ਪੀਸ ਪ੍ਰਪੋਜ਼ਲ ਨੂੰ ਲੈ ਕੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਉਹ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।